ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕੀ ਅਹਿਮ ਤੇ ਕੀ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਪੰਜਾਬ ਤੋਂ ਸੀਨੀਅਰ ਪੱਤਰਕਾਰ, ਉੱਘੇ ਲੇਖਕ ਅਤੇ ਸਰਗਰਮ ਸਮਾਜਿਕ ਕਾਰਕੁਨ ਦੀਪਕ ਸ਼ਰਮਾ ਚਨਾਰਥਲ ਜੀ। ਸ਼ਰਮਾ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ, ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚਲੇ ਸਪਾਂਸਰ ਦਾ ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 468-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 468-272-2500 ਤੇ ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ। ਜੇ ਟਰਕੀਅਨ ਟੋਨੀ ਟਰਕੀਅਨ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 4159090503। ਗੁਰਦੀਪ ਸਿੰਘ ਬਿਰਦੀ ਕਲੋਵਿਸ, ਮਨਦੀਪ ਸਿੰਘ ਸੈਨ ਹੋਜੇ, ਓਮਕਾਰ ਸਿੰਘ ਫਰੈਜ਼ਨੋ, ਗੁਰਨਾਮ ਸਿੰਘ ਐਂਟੀਲੋਪ, ਜਰਨੈਲ ਸਿੰਘ ਸਿਆਟਲ, ਮਨਦੀਪ ਢਿੱਲੋਂ ਯੂਨੀਵਰਸਿਟੀ ਤੇ ਲਾਲੀ ਸਿੰਘ ਗਰੇਵਾਲ ਫਰੀਮੌਂਟ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 468-272-5200। ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2026 ਦੀ 25 ਜੂਨ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਵੀਰਵਾਰ ਹੈ। ਖਬਰਾਂ ਦੀ ਸ਼ੁਰੂਆਤ ਕਰੀਏ ਸ਼ਰਮਾ ਜੀ ਪੰਜਾਬ ਦੇ ਇਸ ਵੇਲੇ ਸਭ ਤੋਂ ਵੱਡੇ ਮੁੱਦੇ ਤੋਂ, ਕਿਉਂਕਿ ਇਹ ਮੁੱਦਾ ਤਾਂ ਕਰਕੇ ਵੱਡਾ ਹੈ ਕਿ ਪੰਜਾਬ ਦੀ ਸਭ ਤੋਂ ਵੱਡੀ ਧਾਰਮਿਕ ਸੰਸਥਾ ਸ੍ਰੀ ਅਕਾਲ ਤਖਤ ਸਾਹਿਬ ਦੇ ਨਾਲ ਜੁੜਿਆ ਹੋਇਆ ਤੇ ਇਹਦੇ ਨਾਲ ਪੰਜਾਬ ਦੀ ਸਰਵਉੱਚ ਜਿਹੜੀ ਸਭ ਤੋਂ ਵੱਡੀ ਸੰਵਿਧਾਨਿਕ ਕੁਰਸੀ ਹੈ ਮੁੱਖ ਮੰਤਰੀ ਦੀ, ਇਹਦੇ ਨਾਲ ਜੁੜਿਆ ਹੋਇਆ। ਇਸ ਟਾਈਮ ਦੀ ਖਬਰ ਇਹ ਗੱਲ ਕਹਿ ਰਹੀ ਹੈ ਸ਼ਰਮਾ ਜੀ ਕਿ ਅਕਾਲ ਤਖਤ ਸਾਹਿਬ ਤੇ ਪੇਸ਼ ਹੋਣ ਦੇ ਲਈ ਮੁੱਖ ਮੰਤਰੀ ਮਾਨ ਤਿਆਰ ਹੋ ਚੁੱਕਿਆ ਜੀ। ਪਾਇਓ ਜ਼ਰਾ ਚਾਨਣਾ ਤਫਸੀਲ ਦੇ ਵਿੱਚ। ਬਿਲਕੁਲ ਜੀ, ਇਹ ਸਵਾਲ ਤੁਹਾਡਾ ਕਈਆਂ ਨੂੰ ਹੈਰਾਨ ਪਰੇਸ਼ਾਨ ਕਰ ਸਕਦਾ ਇਹ ਕਿਵੇਂ। ਕਿਉਂਕਿ ਕੱਲ ਮੁੱਖ ਮੰਤਰੀ ਭਗਵੰਤ ਮਾਨ ਜਿਸ ਤਰ੍ਹਾਂ ਸਟੈਂਡ ਲੈ ਰਹੇ ਸੀ ਕਿ ਬਈ ਇਹ ਵੀਡੀਓ ਤਾਂ ਮਖੌਟੇ ਪਾ ਕੇ ਬਣਾਈ ਗਈ ਹੈ, ਉਹ ਮੁੱਖ ਮੰਤਰੀ ਭਗਵੰਤ ਮਾਨ ਨੇ ਕੁਝ ਅਹਿਮ ਪਹਿਲੂਆਂ ਦੇ ਉੱਤੇ ਛੂੰਹਦਿਆਂ ਕਿਹਾ ਵੀ ਕਿ ਇਹ ਬੰਦਾ ਤਾਂ ਡਰੱਗੀ ਹੈ, ਇਹ ਬੰਦਾ ਤਾਂ ਏਦਾਂ ਹੈ ਜੀ, ਇਹ ਬਲੈਕਮੇਲਰ ਹੈ, ਇਹ ਤਾਂ ਨਰਿੰਦਰ ਤੋਮਰ ਦੇ ਮੁੰਡੇ, ਨਰਿੰਦਰ ਤੋਮਰ ਨੂੰ ਵੀ ਉਹਦੇ ਮੁੰਡੇ ਦੇ ਹਵਾਲੇ ਨਾਲ ਬਲੈਕਮੇਲ ਕਰਦਾ ਰਿਹਾ ਹੈ ਨਾ, ਇਸ ਲਈ ਇਹ ਬਲੈਕਮੇਲਰ ਹੈ, ਤਾਂ ਕਰਕੇ ਇਹ ਤਾਂ ਮੈਨੂੰ ਬਦਨਾਮ ਕਰਨ ਦੀ ਸਾਜ਼ਿਸ਼ ਹੈ, ਵਿਰੋਧੀ ਧਿਰਾਂ ਦੀ ਸਾਜ਼ਿਸ਼ ਹੈ ਤੇ ਇਸ ਲਈ ਕਹਿੰਦੇ ਕਿ ਸਾਰੀਆਂ ਧਿਰਾਂ ਇਕੱਠੀਆਂ ਹੋ ਕੇ ਮੇਰੇ ਮਗਰ ਪਈਆਂ ਨੇ। ਇਹ ਫਰਕ ਵੀਡੀਓ ਬਣਾਉਣ ਲਈ ਮਾਸਕ ਦੀ ਵਰਤੋਂ ਕਰਦਾ, ਦੇਖੋ ਡਿਲੀਵਰ ਹੋਇਆ, ਉਹਨੂੰ ਵੀਡੀਓ ਚਲਾ ਕੇ ਦਿਖਾਈ ਕਿ ਦੇਖੋ ਹੱਥ 'ਚ ਮੇਰੀ ਸ਼ਕਲ ਵਰਗਾ ਮਾਸਕ ਹੈ ਜੀ, ਇਹੀ ਮਾਸਕ ਪਾ ਕੇ ਉਹ ਵੀਡੀਓ ਬਣਾਈ ਗਈ ਆ। ਹੋਟਲ ਤਾਂ ਨਵਾਂ ਹੈ ਜੀ, ਇਹ 2018 ਵੀਡੀਓ ਹੈ ਜੀ, ਮੈਂ ਤਾਂ 15-16 ਤੋਂ ਬਾਅਦ ਗਿਆ ਹੀ ਨਹੀਂ ਜੀ। ਪਰ ਜਦੋਂ ਕਿ ਤਰੀਕ ਕੋਈ ਨਹੀਂ ਦੇ ਰਿਹਾ, ਸਾਰੇ ਕਹਿ ਰਹੇ ਨੇ ਕਿ ਵੀ ਇਹ 2014 ਤੋਂ ਬਾਅਦ ਦੀ ਸ਼ਾਇਦ ਵੀਡੀਓ ਹੈ। ਠੀਕ ਹੈ ਜੀ। ਤੇ ਜੇ 2014 ਦੀ ਹੈ ਤਾਂ 2014 ਚ MP ਬਣ ਗਏ ਸੀ, 15-16 ਚ ਆਪੇ ਕਹਿ ਰਹੇ ਨੇ ਮੈਂ ਗਿਆ, ਇਸ ਲਈ ਇਹ ਸਵਾਲ ਵੀ ਉੱਠਦਾ। ਹੁਣ ਸਵਾਲ ਅਜੇ ਤਾਂ ਇਹ ਵੀ ਹੈ ਕਿ ਬਾਹਰ ਦੀ ਹੈ ਕਿ ਉਰੇ ਦੀ ਹੈ, ਇਹ ਕਈ ਤਰ੍ਹਾਂ ਦੇ ਪਹਿਲੂ ਹੈਗੇ ਨੇ। ਪਰ ਮੁੱਖ ਮੰਤਰੀ ਭਗਵੰਤ ਮਾਨ ਨੇ ਕੱਲ ਮਤਲਬ ਕੁੱਲ ਮਿਲਾ ਕੇ ਇਹ ਕਹਿਣ ਦੀ ਕੋਸ਼ਿਸ਼ ਕੀਤੀ ਕਿ ਵੀਡੀਓ ਮੇਰੀ ਨਹੀਂ ਹੈ। ਠੀਕ ਹੈ ਜੀ। ਜਿਹੜੀ ਗੱਲ ਜਥੇਦਾਰ ਕੋਲ ਕਹਿ ਕੇ ਆਏ ਨੇ ਕਿ ਵੀਡੀਓ ਨਕਲੀ ਹੈ ਜੀ, AI ਨਾਲ ਬਣੀ ਹੈ ਜੀ, ਜਾਂਚ ਕਰਾ ਲਓ, ਉਹ ਗੱਲ ਪਹਿਲੀ ਸੀ। ਦੂਜੀ ਗੱਲ ਉਹ ਹੈ ਜਿਹਦੇ ਵਿੱਚ ਉਹ ਕਹਿੰਦੇ ਨੇ ਕਿ ਬਈ ਇਹ AI ਨਾਲ ਤਾਂ ਬਣੀ ਨਹੀਂ ਹੋ ਸਕਦੀ, ਅਸਲੀ ਹੋ ਸਕਦੀ ਹੈ, ਪਰ ਇਹਦੇ ਵਿੱਚ ਕਿਰਦਾਰ ਨਿਭਾਉਣ ਵਾਲਾ ਬੰਦਾ ਭਗਵੰਤ ਮਾਨ ਨਹੀਂ ਹੈ, ਠੀਕ ਹੈ ਨਾ, ਕੋਈ ਹੋਰ ਹੈ। ਦੂਜੀ ਗੱਲ ਇਹ ਸੀ। ਤੀਜੀ ਗੱਲ ਫਿਰ ਉਹ ਕਹਿੰਦੇ ਨੇ ਜਾਂਚ ਦੇ ਵਿੱਚ ਆ ਗਿਆ, 1191 ਐਂਗਲਾਂ ਤੋਂ ਜਾਂਚ ਹੋ ਗਈ, ਉਹਦੇ ਵਿੱਚ ਭਗਵੰਤ ਮਾਨ ਹੈ ਹੀ ਨਹੀਂ, ਕੋਈ ਹੋਰ ਬੰਦਾ, ਉਹਦਾ ਕੱਦ ਵੀ ਲੰਬਾ ਹੈ, ਉਹਦੀ ਸਰੀਰਕ ਬਣਤਰ ਵੀ, ਇਹ ਸਾਰਾ ਕੁਛ। ਠੀਕ ਹੈ ਜੀ। ਤੇ ਹੁਣ ਇਹ ਨਵੀਂ ਗੱਲ ਆ ਗਈ ਕਿ ਜੀ ਉਹ ਤਾਂ ਮਾਸਕ ਪਾ ਕੇ ਬਣਾਈ ਗਈ ਹੈ, ਮੇਰੇ ਵਰਗਾ ਵੀ ਨੀਗਾ ਬੰਦਾ। ਮਤਲਬ ਪਹਿਲਾਂ ਸੀ ਕਿ ਮੇਰੇ ਵਰਗਾ ਦਿਖਣ ਵਾਲੇ ਬੰਦੇ ਤੋਂ ਕਿਰਦਾਰ ਕਰਾਇਆ, ਹੁਣ ਤੁਸੀਂ ਕਹਿੰਦੇ ਹੋ ਕਿ ਮੇਰਾ ਮਾਸਕ ਪਾ ਕੇ ਕਿਸੇ ਨੇ, ਕਿਉਂਕਿ ਵਿੱਚ ਪਾਕਿਸਤਾਨ ਦੇ ਇੱਕ ਐਕਟਰ ਦਾ ਵੀ ਜ਼ਿਕਰ ਕਰਨ ਲੱਗੇ ਸੀਗੇ ਜੀ, ਉਹ ਤੋਂ ਕਰਵਾ ਲਿਆ ਜੀ, ਇਹ ਤੋਂ ਕਰਾ ਲਿਆ। ਹੁਣ ਇਸ ਨੂੰ ਲੈ ਕੇ ਫਿਰ ਕੱਲ ਵਿਕਰਮ ਮਜੀਠੀਆ ਨੇ ਫੇਰ ਮਜਬਾ ਲਾ ਲਿਆ ਪ੍ਰੈਸ ਕਾਨਫਰੰਸ 'ਚ। ਅੱਛਾ। ਉਹ ਕਹਿੰਦੇ ਵੀ ਦਿਓ ਜਵਾਬ ਭਗਵੰਤ ਮਾਨ ਜੀ ਕਿ ਤੁਸੀਂ ਕਿਹੜੀ ਗੱਲ ਤੇ ਸਟੈਂਡ ਕਰਦੇ ਹੋ। ਕਦੇ ਤੁਸੀਂ ਕਹਿੰਦੇ ਹੋ AI ਨਾਲ ਬਣੀ ਹੈ, ਨਕਲੀ ਵੀਡੀਓ ਹੈ, ਕਦੇ ਤੁਸੀਂ ਕਹਿੰਦੇ ਹੋ ਜੀ ਕਿ ਇਹਦੇ ਵਿੱਚ ਮੈਂ ਨਹੀਂ ਕੋਈ ਹੋਰ ਹੈ, ਕਦੇ ਤੁਸੀਂ ਕਹਿੰਦੇ ਹੋ ਮੇਰੇ ਨਾਲੋਂ 1 ਇੰਚ ਕੱਦ ਵੱਧ ਹੈ, ਕਦੇ ਕਹਿੰਦੇ ਹੋ 2 ਇੰਚ ਕੱਦ ਵੱਧ ਹੈ ਨਾ, ਕਦੇ ਤੁਸੀਂ ਕਹਿੰਦੇ ਹੋ ਹੁਣ ਮਾਸਕ ਪਾ ਕੇ ਹੋਈ ਹੈ। ਮਤਲਬ ਜਿਹੜਾ ਗਰਦਨ ਦਾ ਕੱਟ ਵਾਲਾ ਆਈਡੀਆ ਕੱਲ ਭਗਵੰਤ ਮਾਨ ਜੀ ਦਿਖਾ ਰਹੇ ਸੀ, ਮਜੀਠੀਆ ਕਹਿੰਦਾ ਇਹ ਗਰਦਨ ਦੀ ਕੱਟ ਵਾਲਾ ਆਈਡੀਆ ਉਹਦੇ ਵਿੱਚ ਕਿਉਂ ਨਹੀਂ ਆਇਆ ਤੁਹਾਡੀ ਰਿਪੋਰਟ 'ਚ। ਸਹੀ ਹੈ।
1191 ਐਂਗਲਾਂ ਤੋਂ ਦੇਖਣ ਤੋਂ ਬਾਅਦ ਵੀ ਉਹਨਾਂ ਨੂੰ ਕਿਉਂ ਨਹੀਂ ਰਿਪੋਰਟ 'ਚ ਆਇਆ ਕਿ ਵੀ ਇਹ ਮਾਸਕ ਪਾਇਆ ਹੋਇਆ? ਇਹ ਤੁਹਾਨੂੰ ਇਹ ਕਿੱਥੋਂ ਪਤਾ ਲੱਗਿਆ? ਔਰ ਜਿਹੜੀ ਵੀਡੀਓ ਨੂੰ ਆਧਾਰ ਬਣਾਇਆ ਮੁੱਖ ਮੰਤਰੀ ਸਾਹਿਬ ਨੇ ਕਿ ਆਹ ਦੇਖੋ ਜੀ ਉਹਦੇ ਹੱਥ ਦੇ ਵਿੱਚ ਮਾਸਕ ਜਾ, ਇਹਦੀ ਕੋਈ ਫੋਰੈਂਸਿਕ ਜਾਂਚ ਹੋਈ ਹੈ ਇਸ ਵੀਡੀਓ ਦੀ ਕਿ ਅਸਲੀ ਹੈ ਕਿ ਨਕਲੀ ਹੈ? ਜੀ ਜੀ ਸਹੀ ਹੈ। ਇਹ AI ਨਾਲ ਬਣੀ ਹੈ ਕਿ ਅਸਲੀ ਬਣ ਕੇ ਆਈ ਹੈ? ਇਹਦੇ ਵਿੱਚ ਛੇੜਖਾਨੀ ਨਹੀਂ ਹੈ, ਇਹਦੀ ਗਾਰੰਟੀ ਕੀ ਹੈ ਕਿ ਇੰਨਾ ਕੇ ਪੀਸ ਹੈ ਜਿੰਨਾ ਕੁ ਦਿਖਾਇਆ ਜਾ ਰਿਹਾ? ਫਿਰ ਬਿਲਕੁਲ ਬਿਲਕੁਲ ਇਸ ਆਧਾਰ ਦੇ ਉੱਤੇ ਮੁੱਖ ਮੰਤਰੀ ਨੂੰ ਘੇਰਿਆ ਜਾ ਰਿਹਾ। ਪਰ ਕੱਲ ਜਿੰਨਿਆਂ ਨੇ ਮੁੱਖ ਮੰਤਰੀ ਸਾਹਿਬ ਦੀ ਪ੍ਰੈਸ ਕਾਨਫਰੰਸ ਸੁਣੀ, ਉਹਨਾਂ ਨੇ ਸਾਰਿਆਂ ਨੇ ਇਹ ਪਹਿਲਾਂ ਸੁਣਿਆ ਹੋਣਾ ਜਦੋਂ ਬਾਰ-ਬਾਰ ਕਹਿੰਦੇ ਨੇ ਕਿ ਮੇਰੀ ਕਿਰਦਾਰਕੁਸ਼ੀ ਕਰਨ ਦੀ ਕੋਸ਼ਿਸ਼ ਹੈ, ਮੈਨੂੰ ਬਦਨਾਮ ਕਰਨ ਦੀ ਕੋਸ਼ਿਸ਼ ਹੈ, ਆਪਣੇ ਕੰਮ ਗਿਣਾ ਰਹੇ ਸੀ, ਇੰਨਾ ਕੁਛ ਉਹਦੇ ਵਿੱਚੋਂ ਮਾਸਕ ਦਾ, ਮਖੌਟੇ ਦਾ ਜ਼ਿਕਰ ਕਰ ਰਹੇ ਸੀ। ਅੱਜ ਕੱਲ ਬਣ ਜਾਂਦੇ ਨੇ ਜੀ ਉਹ ਪਾ ਕੇ ਹੋ ਜਾਂਦੀ ਹੈ। ਸਹੀ ਹੈ। ਪਰ ਉਸੇ 'ਚ ਉਹਨਾਂ ਨੇ ਕਿਹਾ ਕਿ ਜੇ ਮੈਨੂੰ ਅਕਾਲ ਤਖਤ ਸਾਹਿਬ ਤੇ ਸੱਦਿਆ ਜਾਊਗਾ ਮੈਂ ਆਉਣ ਲਈ ਤਿਆਰ ਹੈ। ਹੁਣ ਇਹਦੇ ਅਰਥ ਕੀ ਨੇ? ਕੀ ਕੱਢੀਏ? ਸਹੀ ਆ। ਮੁੱਖ ਮੰਤਰੀ ਭਗਵੰਤ ਮਾਨ ਇੱਕ ਗੱਲ ਤਾਂ ਜਾਣ ਚੁੱਕੇ ਨੇ ਜੀ ਕਿ ਉਹ ਦਲਦਲ 'ਚ ਧਸੇ ਹੋਏ ਨੇ। ਜਿੰਨੇ ਹੱਥ ਪੈਰ ਮਾਰਨਗੇ ਉਹਨੇ ਥੱਲੇ ਨੂੰ ਗਰਕਣਗੇ। ਸਹੀ ਹੈ। ਬਿਲਕੁਲ ਬਿਲਕੁਲ। ਤੇ ਇਸ ਲਈ ਉਹਨਾਂ ਕੋਲ ਇੱਕੋ ਇੱਕ ਤਰੀਕਾ ਹੈ ਕਿ ਉਹ ਨਾਨਕ ਨਾਮ ਲੈਵਾ ਜਿਹੜੀ ਸੰਗਤ ਦੀ ਗੱਲ ਕਰਦੇ ਨੇ ਨਾ, ਉਸੇ ਨਾਮ ਦੀ ਰੱਸੀ ਫੜ ਕੇ ਬਾਹਰ ਨਿਕਲ ਸਕਦੇ ਆ। ਸਹੀ ਹੈ। ਹੁਣ ਸਹਾਰਾ ਉਸੇ ਨਾਨਕ ਦਾ ਹੀ ਹੈ। ਹੁਣ ਇਸ ਲਈ ਸ਼ਾਇਦ ਇਹ ਸਮਝ ਆ ਗਈ ਆ, ਪਰ ਉਹ ਸਵੇਰੇ ਸ਼ਾਮ ਦੇ ਫਰਕ ਨਾਲ ਫਿਰ ਭੁੱਲ ਜਾਂਦੀ ਹੋਵੇ ਤਾਂ ਮੈਨੂੰ ਨਹੀਂ ਪਤਾ। ਅਹਿਸਾਸ ਹੋ ਚੁੱਕਿਆ। ਇਹ ਮਾਮਲਾ ਇੱਥੋਂ ਤੱਕ ਆਉਣਾ ਹੀ ਨਹੀਂ ਸੀ ਜੇ ਤੁਸੀਂ ਪਹਿਲੇ ਦਿਨੇ ਕਹਿ ਦਿੰਦੇ ਕਿ ਵੀਡੀਓ ਮੇਰੀ ਹੈ ਜਾਂ ਨਹੀਂ ਹੈ। ਮੈਂ ਇਸ ਦੀ ਜ਼ਿਕਰ ਨਹੀਂ ਕਰਦਾ ਜੀ, ਮੈਂ ਅਕਾਲ ਤਖਤ ਸਾਹਿਬ ਤੇ ਜਾ ਕੇ ਕਹਿ ਦੇਣਾ ਜੇ ਗੁਨਾਹ ਹੋਇਆ ਕੋਈ ਮਾਫ ਕਰ। ਇਹ ਗੱਲ ਉੱਥੇ ਖਤਮ ਹੋ ਜਾਣੀ ਸੀ। ਇੱਥੇ ਤੱਕ ਆਉਣੀ ਸੀ। ਸਹੀ ਹੈ। ਤਾਂ ਹੁਣ ਜਿਸ ਸਥਿਤੀ 'ਚ ਆ ਗਈ ਆ, ਹੁਣ ਇੱਕ ਗੱਲ ਤਾਂ ਫੈਸਲਾ ਹੋ ਗਿਆ ਜੀ ਕਿ ਜੀ 29 ਜੂਨ ਨੂੰ ਆਮ ਆਦਮੀ ਪਾਰਟੀ ਨਾਲ ਸੰਬੰਧਿਤ ਮੰਤਰੀ ਤੇ MLA ਵੀ ਅਕਾਲ ਤਖਤ ਸਾਹਿਬ ਤੇ ਜਾਣਗੇ। ਦੇਖੋ ਵਿਰੋਧੀ ਧਿਰਾਂ ਦਾ ਫੈਸਲਾ ਕੀਤਾ ਹੋਇਆ ਲਗਭਗ ਕਿ ਜਾਣਾ ਹੀ ਜਾਣਾ। ਜੀ ਜੀ ਠੀਕ ਹੈ। ਉਹ ਰਾਜਨੀਤਿਕ ਤੌਰ ਤੇ ਵੀ ਹਿਸਾਬ ਕਿਤਾਬ ਲਾਉਂਦੇ ਨੇ ਤੇ ਇਹਨਾਂ ਨਾਲ ਸੱਚੇ ਸਿੱਖ ਦਿਖਾਉਣ ਦੀ ਵੀ ਕੋਸ਼ਿਸ਼ ਕਰਨਗੇ। ਹੁਣ ਜੀ 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 ਉਹ ਤਾਂ ਜਾਣਗੇ। ਇੱਥੇ ਮਸਲਾ ਫਸਿਆ ਹੋਇਆ ਸੀ। ਕੁਝ ਜਿਹੜੇ ਸੁਹਿਰਦ ਸਿੱਖੀ ਨੂੰ ਪਰਨਾਏ ਹੋਏ ਲੀਡਰ ਨੇ, ਹਾਂਜੀ, ਉਹਨਾਂ ਨੇ ਬੇਸ਼ੱਕ ਅਜੇ ਬਾਹਰ ਬਿਆਨ ਤਾਂ ਨਹੀਂ ਦਿੱਤਾ ਸੀ, ਪਰ ਆਪਣੇ ਆਕਾਵਾਂ ਨੂੰ, ਆਪਣੇ ਲੀਡਰਾਂ ਨੂੰ, ਇੱਥੋਂ ਤੱਕ ਕਿ ਕੁਲਤਾਰ ਸਿੰਘ ਸੰਧਵਾ ਨੂੰ ਕਹਿਤਾ ਸੀਗਾ ਕਿ ਵੀ ਤੁਸੀਂ ਮਨਜ਼ਾਰੀ ਲੈ ਸਕਦੇ ਹੋ ਤਾਂ ਲੈ ਲਿਓ, ਨਹੀਂ ਅਸੀਂ ਤਾਂ ਜਾਣਾ। ਇਹੋ ਜਿਹੇ 8-10 ਲੀਡਰ ਤਾਂ ਸਾਹਮਣੇ ਮਤਲਬ ਪਤਾ ਹੈ ਸਾਨੂੰ, ਜਿਨ੍ਹਾਂ ਨੇ ਤੈਅ ਕਰ ਲਿਆ ਸੀ ਕਿ ਜਾਣਾ। ਠੀਕ ਹੈ ਜੀ। ਤੇ ਦੂਜੇ ਵੀ ਬਾਰ-ਬਾਰ ਮਤਲਬ ਕਿ ਸਿਸੋਦੀਆ, ਕੇਜਰੀਵਾਲ, ਵਿਭਵ ਕੁਮਾਰ, ਸਪੀਕਰ ਕੁਲਤਾਰ ਸੰਧਵਾ, ਭਗਵੰਤ ਮਾਨ ਦੇ ਨੇੜਲੇ, ਉਹਨਾਂ ਤੱਕ ਪਹੁੰਚ ਅਪਰੋਚ ਕਰਕੇ ਕਹੀ ਜਾਂਦੇ ਸੀ ਕਿ ਜੀ ਹਾਂ ਕਰੋ ਜੀ, ਸਾਨੂੰ ਜਾਣਾ ਪੈਣਾ ਜੀ, ਔਖਾ ਹੈ ਜੀ, ਦੱਸੋ ਜੀ ਕੀ ਕਰੀਏ। ਠੀਕ ਹੈ। ਸੋ ਸੰਗਲ ਤੜਾਉਂਦੇ ਸੀਗੇ। ਤੇ ਹੁਣ ਆਖਰ ਕੇਜਰੀਵਾਲ ਜੀ ਨੇ ਕੱਲ ਇੱਕ ਟਵੀਟ ਵੀ ਕਰਤਾ। ਉਹ ਟਵੀਟ ਉਹੀ ਹੈ ਜੋ ਭਗਵੰਤ ਮਾਨ ਨੇ ਕਿਹਾ ਕਿ ਮਖੌਟੇ ਪਾ ਕੇ ਬਣਾਈ ਗਈ ਵੀਡੀਓ ਹੈ। ਔਰ ਉਹਦੇ ਵਿੱਚ ਉਹ ਇਹ ਵੀ ਕਹਿੰਦੇ ਨੇ ਵੀ ਕਿ ਇਹ ਈਡੀ ਪਾਰਟੀ, ਚਿੱਟਾ ਪਾਰਟੀ, ਲੜਾਈ ਝਗੜਾ ਪਾਰਟੀ, ਇਹਨਾਂ ਨੇ ਮਿਲ ਕੇ ਸਾਜ਼ਿਸ਼ ਰਚੀ ਹੈ। ਉਹ ਹੁਣ ਲੜਾਈ ਝਗੜਾ ਪਾਰਟੀ ਕਾਂਗਰਸ, ਚਿੱਟਾ ਪਾਰਟੀ ਮਤਲਬ ਅਕਾਲੀ ਦਲ, ਈਡੀ ਪਾਰਟੀ ਮਤਲਬ BJP, ਇਹਨਾਂ ਤਿੰਨਾਂ ਨੂੰ ਕਹਿੰਦੇ ਜੀ ਸਾਡੇ ਕੰਮਾਂ ਤੋਂ ਡਰੇ ਹੋਏ ਨੇ। ਇਸ ਲਈ ਹੁਣ ਇਹ ਸਾਰੀ ਪ੍ਰਕਿਰਿਆ ਦੇ ਵਿੱਚ ਅੰਦਰ ਖਾਤੇ ਮਨਜ਼ੂਰੀ ਦੇ ਦਿੱਤੀ ਗਈ ਹੈ ਕਿ ਸਿੱਖ MLA ਜਾਏ ਆਉਣ ਅਕਾਲ ਤਖਤ ਸਾਹਿਬ ਤੇ। ਠੀਕ ਹੈ ਜੀ। ਕੀ ਇਸ ਨੂੰ ਇਸ ਤਰੀਕੇ ਕਰਨ ਨਾਲ ਦੇਖੀਏ ਕਿ ਹੁਣ ਸਰਕਾਰ ਇਹ ਮਾਮਲਾ ਸਮੇਟਣਾ ਚਾਹੁੰਦੀ ਹੈ, ਉਸ ਪੜਾਅ ਵਜੋਂ ਦੇਖੀਏ। ਉਸੇ ਦਿਨੇ ਮੁੱਖ ਮੰਤਰੀ ਭਗਵੰਤ ਮਾਨ ਪ੍ਰੈਸ ਕਾਨਫਰੰਸ ਇੱਕ ਗੱਲ ਕਹਿੰਦੇ ਨੇ ਕਿ ਜੇ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਮੈਨੂੰ ਸੱਦਿਆ ਜਾਊਗਾ ਮੈਂ ਜਾਊਂਗਾ। ਬਈ ਜੇ ਦੁਬਾਰਾ ਵੀ ਸੱਦਿਆ ਜਾਊਗਾ ਤਾਂ ਵੀ ਜਥੇਦਾਰ ਉਹੀ ਹੋਊਗਾ ਜਿਹਦੇ ਬਾਰੇ ਤੁਸੀਂ ਹੁਣ ਗੱਲਾਂ ਕਰ ਰਹੇ ਹੋ। ਬਿਲਕੁਲ। ਜਥਾ ਤਾਂ ਉਹੀ ਹੈ ਨਾ। ਜਾਂ ਤਾਂ ਉਸ ਸਟੈਂਡ ਦੇ ਉੱਤੇ ਜਨਵਰੀ 'ਚ ਰਹਿੰਦੇ ਜਿੱਦਣ ਗਏ ਸੀ ਕਿ ਵੀ ਇਹ ਜਥੇਦਾਰ ਮਾਨਤਾ ਪ੍ਰਾਪਤ ਨਹੀਂ ਹੈਗਾ, ਇਹ ਸੁਖਬੀਰ ਉਹਨਾਂ ਨੇ ਆਪਣੀ ਮਰਜ਼ੀ ਨਾਲ ਲਾਇਆ, ਸਰਨੇ ਦੀ ਸੁਣਦਾ ਹੈ, ਇਹ ਜਾਣ ਕੇ ਕਰਦਾ, ਮੈਂ ਨਹੀਂ ਜਾਂਦਾ, ਮੈਂ ਸੰਗਤ ਦੀ ਕਚਹਿਰੀ 'ਚ ਬੈਠਾ ਜੀ। ਸਹੀ ਹੈ। ਕਰ ਲੈਂਦੇ ਕੋਈ ਫੈਸਲਾ। ਉਦਣ ਗਏ, ਉਦਣ ਝੋਲੇ ਵੀ ਲੈ ਕੇ ਗਏ, ਹੈ ਨਾ। ਤੇ ਹੁਣ ਉਹ ਵੀਡੀਓ ਵੀ ਤੁਹਾਡੀਆਂ ਆ ਰਹੀਆਂ ਉੱਥੋਂ ਦੀਆਂ, ਜਦੋਂ ਕਿ ਉਹ ਵੀ ਵਾਜਬ ਨਹੀਂ ਸੀਗੀਆਂ ਉਹ ਵੀਡੀਓ ਜਾਰੀ ਕਰਨੀਆਂ ਜਥੇਦਾਰ ਸਾਹਿਬ ਵੱਲੋਂ ਵੀ। ਸੋ ਹੁਣ ਦੁਬਾਰਾ ਇਹ ਗੱਲ ਕਹਿਣਾ, ਜਦੋਂ ਕਿ ਉਹ ਕਹਿੰਦੇ ਵੀ ਅਸੀਂ ਤਾਂ ਇਹਨੂੰ MLA 'ਚ ਵੀ ਨਹੀਂ ਬੁਲਾਇਆ। ਸਹੀ ਹੈ। ਕਿਉਂਕਿ ਇਹਨੂੰ ਤਾਂ ਅਸੀਂ ਗੁਰੂ ਦੋਖੀ ਖਾਲਸਾ ਪੰਥ ਵਿਰੋਧੀ ਕਰਾਰ ਦੇ ਚੁੱਕੇ ਹਾਂ। ਸਹੀ ਹੈ। ਇਹਦਾ ਤਾਂ ਮਾਮਲਾ ਹੀ ਵੱਖਰਾ ਹੋ ਗਿਆ। ਤੇ ਵੈਸੇ ਪੱਤਰ ਸਿੱਖਿਆ ਸਿੱਧਾ ਅਕਾਲ ਤਖਤ ਸਾਹਿਬ ਤੇ ਪੇਸ਼ ਨਹੀਂ ਹੋ ਸਕਦਾ, ਉੱਥੇ ਤਲਬ ਨਹੀਂ ਕੀਤਾ ਜਾ ਸਕਦਾ।
ਸੋ ਇਸ ਲਈ ਇਹ ਸਥਿਤੀ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੇ ਇਹ ਸੰਕੇਤ ਦਿੱਤਾ ਕਿ ਮੈਨੂੰ ਇੱਕ ਵਾਰ ਦੁਬਾਰਾ ਬੁਲਾ ਲਓ ਜੀ, ਮੈਂ ਗੁਨਾਹ ਕਬੂਲਣ ਲਈ ਤਿਆਰ ਹਾਂ, ਜਾਂ ਮੈਂ ਵੈਸੇ ਮਾਫੀ ਮੰਗਣ ਲਈ ਤਿਆਰ ਹਾਂ, ਜਾਂ ਮਾਮਲਾ ਨਿਬੇੜਨਾ ਚਾਹੁੰਦਾ ਮੈਂ। ਇਹ ਹੁਣ ਇਹਨਾਂ ਦੀ ਮਨ ਦੀ ਇਹ ਜਾਣਦੇ ਨੇ, ਸਵੇਰੇ ਕੁਝ ਹੋਰ ਸ਼ਾਮ ਨੂੰ ਕੁਝ ਹੋਰ, ਕਈ ਵਾਰ ਇਹ ਵੀ ਹੋ ਜਾਂਦਾ ਸਵੇਰੇ ਸ਼ਾਮ ਦਾ ਫਰਕ ਵੀ ਪੈ ਜਾਂਦਾ। ਸੋ ਹੁਣ ਇਹ ਦੇਖਣ ਵਾਲੀ ਗੱਲ ਹੈ ਕਿ ਇਸ ਕਦਰ ਉਲਝੇ ਨੇ ਕਿ ਉਸ ਉਲਝਣ ਚੋਂ ਨਿਕਲਣ ਦੇ ਲਈ ਕਿ ਇਹਨਾਂ ਨੂੰ ਇਹ ਰਾਹ ਸਮਝ ਆ ਗਿਆ ਜਾਂ ਹਜੇ ਤਾਣੀ ਹੋਰ ਉਲਝੂਗੀ, ਇਹ ਦੇਖਣ ਵਾਲੀ ਗੱਲ ਹੈ। ਪਰ ਸਥਿਤੀ ਬਹੁਤ ਗੰਭੀਰ ਹੈ। ਸਾਰੇ ਮਸਲੇ ਪੰਜਾਬ ਦੇ ਦਰਕਨਾਰ ਨੇ, ਸਾਰੀ ਸਿਆਸਤ ਇਸ ਮੁੱਦੇ ਤੇ ਫੋਕਸ ਹੋ ਗਈ ਹੈ। ਇਹ ਵੀ ਪਹਿਲੂ ਦੇਖਣਯੋਗ ਹੈ। ਸਹੀ ਹੈ, ਬਿਲਕੁਲ ਜੀ। ਤੇ ਅਗਲੀ ਗੱਲ ਕਰੀਏ ਸ਼ਰਮਾ ਜੀ, ਆਪਾਂ ਪੰਜਾਬ ਪੁਲਿਸ ਦੇ 2 ਅਧਿਕਾਰੀਆਂ ਦੇ ਬਾਰੇ, ਜਿਨ੍ਹਾਂ ਦੇ ਬਾਰੇ ਆਪਾਂ ਰਿਪੋਰਟ ਦੇ ਹਵਾਲੇ ਦੇ ਨਾਲ ਗੱਲ ਕੀਤੀ ਸੀ ਵੀ ਉਹਨਾਂ ਨੂੰ ਭੇਜਿਆ ਗਿਆ। ਕੱਲ ਵੀ ਤੁਸੀਂ ਇੱਕ ਬੜੀ ਐਕਸਕਲੂਸਿਵ ਖਬਰ ਕੀਤੀ ਸੀ ਸਾਂਝੀ ਕਿ 3 ਕਰੋੜ ਜਾਰੀ ਹੋਇਆ, ਪਰ 10 ਲੱਖ ਦਾ ਜਿਹੜਾ ਭੁਗਤਾਨ ਆ ਉਹਦਾ ਮਾਮਲਾ ਜਿਹੜਾ ਚੱਲੀ ਜਾਂਦਾ। ਹੁਣ ਹਰਿਆਣੇ ਵੱਲੋਂ ਖਬਰ ਇਹ ਆ ਰਹੀ ਹੈ ਕਿ ਹਰਿਆਣੇ ਨੇ ਪੰਜਾਬ ਪੁਲਿਸ ਦੇ 2 ਅਧਿਕਾਰੀਆਂ ਨੂੰ ਗ੍ਰਿਫਤਾਰ ਕਰਨ ਦੀ ਜਿਹੜੀ ਆ ਉਹ ਤਿਆਰੀ ਕਰ ਲਈ ਹੈ। ਇੱਕ ਪਾਸੇ ਇਹ ਨੇ ਜਿਹੜੇ ਬੱਗਾ ਲੈਣ ਗਏ ਸੀ ਤੇ ਉੱਥੋਂ ਬੇਇੱਜ਼ਤੀ ਕਰਾ ਕੇ ਮੁੜਿਆ, ਇੱਕ ਪਾਸੇ ਹਰਿਆਣਾ ਜਿਹੜਾ ਪੂਰੇ ਪੱਕੀ ਪੈਰੀ ਇਸ ਕੇਸ ਨੂੰ ਹੱਥ ਪਾਉਣ ਦੀ ਤਿਆਰੀ ਕਰ ਰਿਹਾ ਜੀ। ਦੇਖੋ ਪ੍ਰਵੀਨ ਜੀ, ਇਹਦੇ ਵਿੱਚ ਤਾਂ ਕੋਈ ਦੋ ਰਾਏ ਨਹੀਂ ਕਿ ਹਰਿਆਣੇ 'ਚ FIR ਹੋ ਗਈ। ਇਹ 'ਚ ਕੋਈ ਦੋ ਰਾਏ ਨਹੀਂ ਕਿ ਉਹਨਾਂ ਨੇ 2 ਬੰਦੇ ਚੱਕ ਲਏ ਤੇ ਉਹਨਾਂ ਨੇ ਜਿਹੜਾ ਜਸਪ੍ਰੀਤ ਜੱਸੀ ਹੈ, ਸ਼ਿਕਾਇਤ ਕਰਤਾ ਹੈ, ਜਿਹਨੂੰ ਮੁੱਖ ਮੰਤਰੀ ਭਗਵੰਤ ਮਾਨ ਕਹਿੰਦੇ ਨੇ ਕਿ ਉਹਨੂੰ ਡਰਾ ਕੇ ਬਿਆਨ ਦਵਾ ਕੇ FIR ਮੇਰੇ ਖਿਲਾਫ ਕਰਾਈ ਹੈ, ਠੀਕ ਹੈ ਜੀ, ਜਾਂ ਸਾਡੇ ਅਧਿਕਾਰੀਆਂ ਖਿਲਾਫ ਕਰਾਈ ਹੈ, ਹੈਨਾ। ਤੇ ਦੂਸਰੇ ਪਾਸੇ ਉਹ ਕਹਿੰਦਾ ਕਿ ਵੀ ਮੈਂ ਜਦੋਂ ਮੈਨੂੰ ਪਤਾ ਲੱਗਿਆ ਮਾਮਲਾ ਅਕਾਲ ਤਖਤ ਸਾਹਿਬ ਦਾ, ਤਾਂ ਮੈਂ ਸਾਹਮਣੇ ਆਇਆ ਕਿ ਝੂਠੀ ਮੇਰੇ ਤੋਂ ਇੱਕ ਰਿਪੋਰਟ ਤਿਆਰ ਕਰਾਈ ਹੈ। ਇੱਥੇ ਤੱਕ ਤਾਂ ਸੀਗਾ ਮਾਮਲਾ। ਫਿਰ 10 ਲੱਖ ਵਾਲਾ ਮਾਮਲਾ ਆਇਆ ਤਾਂ ਜਸਪ੍ਰੀਤ ਦੇ ਹਵਾਲੇ ਨਾਲ ਬਾਹਰ ਉਹ ਡਿਟੇਲਸ ਲਿਆ ਦਿੱਤੀ ਗਈ ਕਿ ਆਹ ਚੱਕੋ ਜੀ, ਇੱਕ ਖਾਤੇ 'ਚ 7.5 ਲੱਖ ਪਾਇਆ, ਦੂਏ 'ਚ 2.5 ਲੱਖ ਪਾਇਆ ਜੀ, ਆਹ 10 ਲੱਖ ਦਾ ਹਿਸਾਬ ਵੀ ਆ। ਫਿਰ ਉਹ ਵੀਡੀਓ ਫੁਟੇਜ ਹੈ ਜਿਹਦੇ ਵਿੱਚ ਉਹ ਸਵਪਨ ਸ਼ਰਮਾ ਜਿਹੜਾ ਪੁਲਿਸ ਕਮਿਸ਼ਨਰ ਹੈ ਲੁਧਿਆਣੇ ਦਾ, ਉਹ ਤੇ ਇਸੇ ਤਰ੍ਹਾਂ SP ਕ੍ਰਾਈਮ ਹੈ ਜਿਹੜਾ ਇਹਨਾਂ ਦਾ ਜਸ਼ਨਦੀਪ ਸਿੰਘ ਗਿੱਲ, ਉਹਨਾਂ ਦੀ ਵੀਡੀਓ ਫੁਟੇਜ ਵੀ ਸਾਹਮਣੇ ਆ ਗਈ ਆ ਜੀ। ਹੁਣ ਇਹ ਸਾਰੀ ਪ੍ਰਕਿਰਿਆ ਤੋਂ ਬਾਅਦ BJP ਦੇ ਉੱਤੇ ਸਭ ਦੀ ਨਜ਼ਰ ਹੈ, ਕਿਉਂਕਿ ਪੰਜਾਬ ਦੀ ਪੁਲਿਸ ਅੱਜ ਦੀ ਤਰੀਕ 'ਚ ਜੇ ਕੋਈ ਐਕਸ਼ਨ ਲੈਂਦੀ ਹੈ, ਕੋਈ ਕਾਰਵਾਈ ਕਰਦੀ ਹੈ, ਤਾਂ ਪੁਲਿਸ ਦੇ ਅਧਿਕਾਰ ਖੇਤਰ ਦੇ ਹਵਾਲੇ ਨਾਲ ਨਹੀਂ ਕਰਦੀ, ਉਹ ਆਪਣੇ ਸਰਕਾਰੀ ਆਕਾਮ ਦੇ ਹੁਕਮਾਂ ਦੇ ਹਵਾਲੇ ਨਾਲ ਕਰਦੀ ਹੈ ਜੀ। ਜੇ ਬੱਗੇ ਨੂੰ ਵੀ ਚੱਕਣ ਗਏ ਹੈ ਨਾ, ਜੇ ਮਤਲਬ ਕਿ ਉਹ ਕਿਹੜਾ ਕਵੀ ਹੈ ਜਿਹੜਾ, ਉਹਦੇ ਉੱਤੇ ਵੀ ਕਾਰਵਾਈ ਪਾਈ ਸੀ ਇਹਨਾਂ ਨੇ, ਹੈ ਨਾ, ਆਮ ਆਦਮੀ ਪਾਰਟੀ ਦਾ ਉਹ ਨਾਮੀ ਚਰਚਿਤ ਜਿਹੜਾ, ਹਾਂਜੀ ਉਹਦਾ ਨਾਮ ਮੈਨੂੰ ਵੀ ਨਹੀਂ ਯਾਦ ਆ ਰਿਹਾ, ਤੇ ਇਸ ਤਰੀਕੇ ਉਹ ਮਤਲਬ ਕੁਮਾਰ ਵਿਸ਼ਵਾਸ, ਹੈ ਨਾ, ਉਹਦੇ ਉੱਤੇ ਵੀ ਕਾਰਵਾਈ, ਮਤਲਬ ਉਹ ਕਿਹਦੇ ਸਿਆਸੀ ਆਕਾਮਾਂ ਦੇ ਹੁਕਮਾਂ ਨਾਲ ਹੈ। ਸਹੀ। ਹੁਣ ਇੱਥੇ ਜੇ ਹਰਿਆਣਾ ਨੇ FIR ਕਰਕੇ ਪੰਜਾਬ ਪੁਲਿਸ ਦੇ ਅਧਿਕਾਰੀਆਂ ਨੂੰ ਚੱਕਣਾ ਹੈ, ਪੁੱਛਣਾ ਹੈ, ਤਲਬ ਕਰਨਾ ਹੈ, ਤਾਂ ਉਹ ਵੀ ਫੈਸਲਾ ਹਰਿਆਣਾ ਦੀ ਪੁਲਿਸ ਨੇ ਨਹੀਂ ਕਰਨਾ। ਉਹ ਫੈਸਲਾ BJP ਦੀ ਹਾਈ ਕਮਾਂਡ ਨੇ ਜਾਂ ਉੱਪਰ ਵਾਲੀ ਲੀਡਰਸ਼ਿਪ ਨਹੀਂ ਕਰਨਾ ਕਿ ਕੀ ਕਰਨਾ ਅੱਗੇ ਇਸ ਮਾਮਲੇ ਤੇ ਵਧਣਾ ਕਿੱਥੇ ਹੈ, ਕਿਉਂਕਿ ਮਾਮਲਾ ਆ ਕੇ ਭਗਵੰਤ ਮਾਨ ਤੇ ਮੁੱਕਣਾ। ਸਹੀ ਹੈ, ਇਹ ਪੁਲਿਸ ਅਧਿਕਾਰੀਆਂ ਦੇ ਰੁਕਣ ਵਾਲੀ ਕਹਾਣੀ ਨਹੀਂ। ਸਹੀ ਹੈ, ਬਿਲਕੁਲ ਜੀ। ਸੋ ਜੇ ਮੁੱਖ ਮੰਤਰੀ ਦੇ ਭਗਵੰਤ ਮਾਨ ਤੱਕ ਜਾਣਾ ਹੈ ਤਾਂ ਅਮਿਤ ਸ਼ਾਹ ਤੈਅ ਕਰੂਗਾ ਕਿ ਜਾਣਾ ਕਿ ਨਹੀਂ ਜਾਣਾ। ਸਹੀ ਹੈ, ਉਹਨੇ ਦੱਸਣਾ। ਸੋ ਇਹ ਦੇਖਣ ਨੂੰ ਹੁਣ ਲੈਬ ਵਾਲਾ ਮਾਮਲਾ, ਅਸਲ ਦੇ ਵਿੱਚ ਤਾਂ ਰਾਜਨੀਤਿਕ, ਮੈਂ ਪਹਿਲੇ ਦਿਨ ਤੋਂ ਕਹਿਣਾ ਇਹਨੂੰ ਧਾਰਮਿਕ ਪਾਸੇ ਤੋਂ ਦੇਖੋਗੇ, ਜੇ ਅੰਮ੍ਰਿਤਸਰ ਖੜ ਕੇ ਦੇਖੋਗੇ ਤੁਹਾਨੂੰ ਧਾਰਮਿਕ ਦਿਖੂਗਾ, ਹੈ ਨਾ। ਹੁਣ ਗੜਗਾਉਂ ਖੜ ਕੇ ਦੇਖੋਗੇ ਤਾਂ ਤੁਹਾਨੂੰ ਕਾਨੂੰਨੀ ਦਿਖੂਗਾ, ਚੰਡੀਗੜ੍ਹ 'ਚ ਬੈਠ ਕੇ ਦੇਖੋਗੇ ਸਿਆਸੀ ਦਿਖੂਗਾ। ਅਸਲ 'ਚ ਤਿੰਨੇ ਪਾਸਿਓਂ ਸਿਆਸੀ ਹੈ। ਸਹੀ ਹੈ ਜੀ, ਬਿਲਕੁਲ। ਸੋ ਕਿਉਂਕਿ ਸਾਰਿਆਂ ਨੂੰ 227 ਦੀ ਕੁਰਸੀ ਦਿਖਦੀ ਹੈ, ਕਿਸੇ ਨੂੰ ਬਚਾਉਣ ਲਈ, ਕਿਸੇ ਨੂੰ ਹਾਸਲ ਕਰਨ ਲਈ। ਸੋ ਹਰਿਆਣਾ ਪੁਲਿਸ ਨੇ ਕੁਝ ਡਾਟਾ ਇਕੱਠਾ ਕੀਤਾ, ਉਹਦੇ ਵਿੱਚ ਉਹਨਾਂ ਨੇ ਉਹ ਹੋਟਲ, ਜਿਹੜਾ ਹੋਟਲ ਕਰਾਊਨ ਪਲਾਜ਼ਾ ਕੀ ਹੈ ਗੜਗਾਉਂ ਦਾ ਜੀ, ਉਹ ਚਰਚਿਤ ਹੋ ਗਿਆ, ਉਹਦੀ ਤਾਂ ਸੇਲ ਵੱਧ ਗਈ ਹੋਣੀ ਹੋਰ ਉਸ ਦਿਨ ਦੀ, ਉਹਦਾ ਪ੍ਰਚਾਰ ਮੁਫਤ 'ਚ ਹੋ ਰਿਹਾ। ਹੁਣ ਉਸ ਹੋਟਲ ਦੇ ਵਿੱਚ ਜਿਹੜੀਆਂ ਫੁਟੇਜ ਨੇ ਕਮਰੇ ਲੈਣ ਦੀਆਂ, ਉਹਦੇ ਬਿੱਲ, ਉਹਦੀਆਂ ਡਿਟੇਲ ਜੋ ਸੋਸ਼ਲ ਮੀਡੀਆ ਤੇ ਤੁਰਿਆ ਫਿਰਦਾ ਹੈ, ਉਹ ਸਾਰਾ ਕੁਝ ਪੁਲਿਸ ਨੇ ਆਪਣਾ ਕੇਸ ਰਿਕਾਰਡ ਬਣਾ ਲਿਆ। ਠੀਕ ਹੈ ਜੀ। ਪਤਾ ਤਾਂ ਇਹ ਵੀ ਲੱਗਾ ਹੈ ਕਿ ਹਰਿਆਣਾ ਪੁਲਿਸ ਨੇ ਜਿਹੜੇ ਟੋਲ ਪੈਂਦੇ ਨੇ ਚੰਡੀਗੜ੍ਹ ਤੋਂ ਲੈ ਕੇ ਗੜਗਾਉਂ ਤੱਕ, ਉੱਥੋਂ ਵੀ ਰਿਕਾਰਡ ਕਢਾ ਲਿਆ ਕਿ ਪੰਜਾਬ ਵਾਲੀਆਂ ਪੁਲਿਸ ਦੀਆਂ ਕਿਹੜੀਆਂ ਗੱਡੀਆਂ ਕਿੰਨੇ ਵਜੇ ਕਦੋਂ ਲੰਘੀਆਂ ਤੇ ਕਦੋਂ ਵਾਪਸ ਆਈਆਂ, ਉਹ ਸਾਰਾ। ਸਹੀ ਹੈ। ਤੇ ਫਿਰ
3 ਬੰਦੇ ਜਿਹੜੇ ਉਹਨਾਂ ਨੇ ਮਤਲਬ ਕਿ ਇੱਕ ਉਹਨਾਂ ਦਾ ਸ਼ਿਕਾਇਤ ਕਰਤਾ ਤੇ 2 ਚੱਕੇ ਹੋਏ, 3 ਬੰਦੇ ਉਹਨਾਂ ਦੀ ਗਵਾਹ ਬਣ ਕੇ ਨਿਪੜਨੇ ਨੇ। ਠੀਕ ਹੈ ਜੀ, ਹੈ ਨਾ। ਇਹਦੇ ਆਧਾਰ ਤੇ ਫਿਰ ਸਾਡਾ ਮੀਡੀਆ, ਇੰਗਲਿਸ਼ ਮੀਡੀਆ ਦੇ ਕੁਝ ਰਿਪੋਰਟਰਾਂ ਨੇ ਉਹਨਾਂ ਦੇ 2 ਬੰਦੇ ਜਿਹੜੇ ਚੱਕੇ ਨੇ, ਜੀਂਦ ਵਾਲਾ, ਸਿਰਸੇ ਵਾਲਾ, ਉਹਨਾਂ ਦੇ ਪਿੰਡਾਂ ਤੱਕ ਵੀ ਪਹੁੰਚ ਕੀਤੀ। ਉਹ ਕਹਿੰਦੇ ਜੀ ਸਾਨੂੰ ਤਾਂ ਆਹ ਤੁਹਾਡੀਆਂ ਖਬਰਾਂ ਤੋਂ ਪਤਾ ਲੱਗਿਆ ਕਿ ਅੱਛਾ ਇਹ ਰਿਪੋਰਟਾਂ ਵੀ ਬਣਾ ਦਿੰਦੇ ਨੇ। ਪਿੰਡ 'ਚ ਨਹੀਂ ਕਿਸੇ ਨੂੰ ਪਤਾ ਕਿ ਇਹੀ ਜੀ ਲੈਬ ਦੇ ਮਾਹਰ ਨੇ ਜਾਂ ਇਹੀ ਜੀ ਤਕਨੀਕ ਦੇ ਮਾਹਰ ਨੇ ਜਾਂ ਇਸ ਤਰੀਕੇ ਕਰਦਾ ਕੰਮ ਆਉਂਦਾ ਇਹਨਾਂ ਨੂੰ। ਸਹੀ ਹੈ, ਹੈ ਨਾ। ਉਹ ਕਹਿੰਦੇ ਸਾਈਬਰ ਕ੍ਰਾਈਮ ਦਾ ਇੱਕ ਦਾ ਕਿਸੇ ਦਾ ਕੋਈ ਕਨੈਕਸ਼ਨ ਹੈਗਾ ਉਹਦੇ ਨਾਲ, ਜਿਹੜੀ ਜਵਾਕਾਂ ਦੇ ਸਾਈਬਰ ਕ੍ਰਾਈਮ ਪੱਧਰ ਦੀਆਂ ਘਟਨਾਵਾਂ ਹੁੰਦੀਆਂ ਨੇ, ਕੋਈ ਜਾਂ ਵੀਡੀਓ ਗੇਮ ਗੂਮ ਜਾਂ ਜੋ ਕੁਛ ਹੈ ਜਾਂ ਕੁਛ, ਹੈ ਨਾ। ਇਸ ਤਰ੍ਹਾਂ ਦੀ ਤਾਂ ਉਹਨਾਂ ਕੋਲ ਕੋਈ ਨਾ ਸਿੱਖਿਆ, ਨਾ ਮਹਾਰਤ ਹੈ, ਨਾ ਲੈਬ ਹੈ। ਸੋ ਇਸ ਲਈ ਉਹ ਸਾਰਾ ਵੀ ਪਹਿਲੂ ਆ ਗਿਆ। ਹੁਣ ਉਹਦੇ ਆਧਾਰ ਦੇ ਉੱਤੇ, ਉਹਨਾਂ ਬੰਦਿਆਂ ਦੇ ਬਿਆਨਾਂ ਦੇ ਆਧਾਰ ਦੇ ਉੱਤੇ, ਪੁਲਿਸ ਦੀ ਕਾਰਵਾਈ ਦੇ ਆਧਾਰ ਤੇ, ਨਕਲੀ ਲੈਬ, ਨਕਲੀ ਰਿਪੋਰਟ ਦੇ ਆਧਾਰ ਦੇ ਉੱਤੇ ਹਰਿਆਣਾ ਪੁਲਿਸ ਚਾਹੁੰਦੀ ਹੈ ਕਿ ਅਸੀਂ ਜੀ ਪੰਜਾਬ ਦੇ ASP ਕ੍ਰਾਈਮ ਜਿਹੜਾ ਜਸ਼ਨਦੀਪ ਸਿੰਘ ਗਿੱਲ ਹੈ ਤੇ ਪੁਲਿਸ ਕਮਿਸ਼ਨਰ ਲੁਧਿਆਣਾ ਜਿਹੜਾ ਸਵਪਨ ਸ਼ਰਮਾ ਹੈ, ਇਹਨਾਂ ਨੂੰ, ਕਿਉਂਕਿ ਦਮ ਭਰਿਆ ਜਾ ਰਿਹਾ ਕਿ ਜਿਹੜੀ ਸੋਸ਼ਲ ਮੀਡੀਆ ਦੇ ਉੱਤੇ ਚੈਟ ਹੈ ਉਹ ਵੀ ਇੱਕ ਰਿਪੋਰਟ 'ਚ ਸੋਧ ਕਰ ਦੋ, ਉਹ ਵੀ ਉਹਨਾਂ ਨੇ ਕੇਸ ਦਾ ਹਿੱਸਾ ਬਣਾ ਲਈ ਹੈ, ਠੀਕ ਹੈ, ਸਬੂਤ ਦਾ ਹਿੱਸਾ ਬਣਾ। ਜੀ। ਸੋ ਉਹਦੇ ਆਧਾਰ ਦੇ ਉੱਤੇ ਹੁਣ ਪੰਜਾਬ ਪੁਲਿਸ ਤੋਂ ਇੱਕ ਰਸਮੀ ਮਨਜ਼ੂਰੀ ਲੈਣੀ ਹੋਊਗੀ, ਕਿਉਂਕਿ ਸਟੇਟ ਟੂ ਸਟੇਟ ਮਸਲਾ ਹੈ, ਅਫਸਰ ਟੂ ਅਫਸਰ ਮਸਲਾ ਹੈ। ਸੋ ਉਹਦੇ ਲਈ DGP ਸਾਹਿਬ ਤੋਂ ਮਨਜ਼ੂਰੀ ਲੈਣੀ ਪਈ ਹੋਊਗੀ, ਤੇ DGP ਨੇ ਜੇ ਮਨਜ਼ੂਰੀ ਦੇਣੀ ਹੈ ਤਾਂ ਉਹਨੇ ਭਗਵੰਤ ਮਾਨ ਨੂੰ ਪੁੱਛ ਕੇ ਨਹੀਂ ਦੇਣੀ, ਅਮਿਤ ਸ਼ਾਹ ਨੂੰ ਪੁੱਛ ਕੇ ਦੇਣੀ ਹੈ। ਸਹੀ ਹੈ, ਇਹ ਵੀ। ਸੋ ਇਸ ਲਈ ਸਾਰਾ ਖੇਲ ਤਾਂ ਹੁਣ ਅਮਿਤ ਸ਼ਾਹ ਦੇ ਹੱਥ ਹੈ ਕਿ ਉਹ ਇਸ ਕੇਸ ਨੂੰ ਕਿੱਥੇ ਤੱਕ ਲਿਜਾਣਾ ਚਾਹੁੰਦੇ ਨੇ, ਕਿੱਥੇ ਤੱਕ ਰੋਕਣਾ ਚਾਹੁੰਦੇ ਨੇ। ਸਹੀ ਹੈ। ਕੀ ਉਹ ਆਪ ਖੇਡਣਾ ਚਾਹੁੰਦੇ ਨੇ ਕਿ ਭਗਵੰਤ ਮਾਨ ਨੂੰ ਖੇਡਣ ਦੇਣਾ ਚਾਹੁੰਦੇ ਨੇ, ਅਜੇ ਇਹ ਉਹਦੇ ਹੱਥ ਹੈ। ਪਰ ਪਤਾ ਲੱਗ ਰਿਹਾ ਜੀ ਕਿ ਇੰਨੀ ਕੁ ਤਿਆਰੀ ਜ਼ਰੂਰ ਕੀਤੀ ਹੈ ਉਹਨਾਂ ਨੇ ਕਿ ਆਪਾਂ ਇੱਕ ਵਾਰ ਇਹਨੂੰ ਤਲਬ ਕਰੀਏ, ਤੇ ਤਲਬ ਦੇ ਦੌਰਾਨ ਪੁੱਛਗਿੱਛ ਤੋਂ ਬਾਅਦ ਜੇ ਲੱਗੇ ਜੀ ਗ੍ਰਿਫਤਾਰ ਕਰਨਾ ਨਹੀਂ ਕਰਨਾ। ਸੋ ਇਹ ਹੁਣ SP ਕ੍ਰਾਈਮ ਜਸ਼ਨਦੀਪ ਗਿੱਲ ਦੀਆਂ ਤੇ ਸਵਪਨ ਸ਼ਰਮਾ ਦੀਆਂ ਮੁਸ਼ਕਲਾਂ ਦਾ ਵੱਧ ਗਈਆਂ। ਸਹੀ ਹੈ। ਉਧਰ ਹਰਿਆਣੇ ਵਾਲੇ ਪਾਸਿਓਂ, ਇਧਰੋਂ ਜਥੇਦਾਰ ਸਾਹਿਬ ਵਾਲੇ ਪਾਸਿਓਂ, ਤੇ ਉਧਰੋਂ ਪਲ ਬਦਲਦੇ ਬਿਆਨ, ਦਾਅਵੇ, ਵਾਅਦੇ, ਹੈ ਨਾ, ਉਹ ਸਾਰਾ ਕੁਛ। ਸੋ ਇਸ ਨੇ ਮੁਸ਼ਕਲ ਵਧਾਈ ਹੋਈ ਹੈ ਸਰਕਾਰ ਦੀ। ਇੱਥੋਂ ਅੰਦਾਜ਼ਾ ਲਾ ਲਓ ਕਿ ਕੱਲ ਸੰਗਰੂਰ ਆਪਣਾ ਇਲਾਕਾ, ਮੁੱਖ ਮੰਤਰੀ ਭਗਵੰਤ ਮਾਨ ਦਾ ਗ੍ਰਹਿ ਇਲਾਕਾ, ਜਿਹੜਾ ਕੀ ਕਹਿੰਦੇ ਨੇ ਰਾਜਧਾਨੀ ਆਮ ਆਦਮੀ ਪਾਰਟੀ ਦੀ ਕਹਿੰਦੇ ਜੀ, ਹੈ ਨਾ, ਕੀ ਹੈ ਨਾ, ਉਹ ਉੱਥੇ ਦਾ ਦੌਰਾ ਰੱਦ ਕਰਨਾ ਪਿਆ। ਇਹਦਾ ਮਤਲਬ ਸਰਕਾਰ ਦੀ ਮੁਸ਼ਕਲ ਕਿੰਨੀ ਹੋ। ਸਹੀ ਹੈ। ਉਧਰ ਜਾਣਾ ਨਹੀਂ ਨਾ ਚਾਹੁੰਦੇ ਹੋਣੇ ਜੀ ਉਸ ਪਾਸੇ, ਵੀ ਕਿਤੇ ਹਰਿਆਣਾ ਨੇੜੇ ਪੈਂਦਾ ਤੇ ਕਿਤੇ ਉਧਰੋਂ ਚੱਕ ਹੀ ਨਾ ਲੈਣ। ਅਗਲੀ ਗੱਲ ਕਰੀਏ ਸ਼ਰਮਾ ਜੀ, ਆਪਾਂ ਮਾਨ ਸਾਹਿਬ ਦੀ, ਕਹਿੰਦੇ ਮਾਣ ਭੱਤਾ ਦੇਣ ਦੀ ਬਜਾਏ ਜਿਹੜਾ ਮਾਨ ਸਾਹਿਬ ਮਾਣ ਭੱਤਾ ਦੇ ਰਹੇ ਨੇ ਸਰਪੰਚਾਂ ਨੂੰ, ਇਹ ਮਾਣ ਭੱਤਾ ਨਹੀਂ, ਇਹ ਪਿੰਡਾਂ ਨੂੰ ਲੁੱਟਣ ਦੀ ਤਿਆਰੀ ਕੀਤੀ ਜਾ ਰਹੀ ਹੈ ਜੀ। ਦੇਖੋ, ਮੁੱਖ ਮੰਤਰੀ ਭਗਵੰਤ ਮਾਨ ਕਹਿੰਦੇ ਵੀ ਅਸੀਂ ਸਰਪੰਚਾਂ ਦਾ ਮਾਣ ਭੱਤਾ 5 ਗੁਣਾ ਵਧਾਤਾ। ਠੀਕ ਹੈ ਜੀ। ਮਿਲਣੀ ਸੀ ਸਰਪੰਚਾਂ ਨਾਲ ਬਠਿੰਡਾ ਇਲਾਕੇ ਦੇ ਵਿੱਚ 2 ਦਿਨ ਪਹਿਲਾਂ, ਉੱਥੇ ਇਹਨਾਂ ਨੇ ਐਲਾਨ ਕੀਤਾ ਕਿ ਹੁਣ ਪੰਜਾਬ ਦੇ ਸਾਰੇ ਸਰਪੰਚਾਂ ਨੂੰ ਅਸੀਂ ਹਰ ਮਹੀਨੇ 10,000 ਰੁਪਇਆ ਦਿਆ ਕਰਾਂਗੇ। ਠੀਕ ਹੈ ਜੀ। ਸੁਣਨ ਨੂੰ ਚੰਗਾ ਲੱਗਦਾ ਹੈ ਕਿ ਸਰਪੰਚ ਤੇਲ ਫੂਕਦਾ ਫਿਰੀ ਜਾਂਦਾ ਹੈ ਲੋਕਾਂ ਪਿੱਛੇ, ਹੈ ਨਾ, ਕਦੇ ਉਹਨੂੰ ਥਾਣੇ ਜਾਣਾ ਪੈਂਦਾ, ਕਦੇ ਕਚਹਿਰੀ ਜਾਣਾ ਪੈਂਦਾ, ਹੈ ਨਾ, ਕਦੇ ਕਿਸੇ ਦੀ ਗਵਾਹੀ ਦੇਣ ਜਾਣਾ ਪੈਂਦਾ, ਕਦੇ ਕਿਸੇ ਦੀ ਲੜਾਈ ਝਗੜੇ ਵਾਲੀ ਥਾਂ ਤੇ ਕਰਨੀ ਤੋਂ ਬਾਹਰ ਵੀ ਜਾਣਾ ਪੈਂਦਾ। ਸੋ ਬਹੁਤ ਤੋਂ ਲਓ ਵੀ ਇਹ ਠੀਕ ਹੋ ਗਿਆ, ਵੀ ਉਹਨੂੰ ਘਰੇ ਤਾਂ ਚਾਹ ਪਾਣੀ ਹੋਣੀ ਮੁੱਕਦੀ, ਜੇ ਆਇਆ ਗਿਆ ਇੰਨਾ ਰਹਿੰਦਾ ਜੇ ਉਹ, ਕਿ 10,000 ਵਾਲਾ ਦੇਖਣ ਸੁਣਨ ਨੂੰ ਚੰਗਾ ਲੱਗਦਾ। ਦੇਖੋ 50% ਆਪਣੇ ਸਰਪੰਚ ਚੌਧਰ ਲਈ ਬਣਦੇ ਨੇ, ਮਤਲਬ ਧੌਂਸ, ਰਿਸ਼ਤੇਦਾਰੀ ਚ ਦਬਦਬਾ, ਪਿੰਡ ਚ ਦਬਦਬਾ, ਤੇ ਉਹ ਪੱਲਿਓਂ ਲਾ ਕੇ ਬਣਦੇ ਨੇ। ਮਤਲਬ ਜ਼ਿਆਦਾਤਰ ਦੀ ਇਹ ਮਨਸ਼ਾ ਨਹੀਂ ਹੁੰਦੀ ਕਿ ਅਸੀਂ ਇਹ ਚੋਂ ਕੁਝ ਕਮਾ ਲੈਣਾ, ਨਾ 5 ਸਾਲਾਂ ਚ ਪੱਲਿਓਂ ਲਾਇਆ ਹੀ ਉਡਾਇਆ ਹੀ ਹੁੰਦਾ। ਵੋਟਾਂ ਤੋਂ ਪਹਿਲਾਂ ਵੀ 3-4 ਸਾਲ ਲੱਗੇ ਹੁੰਦੇ ਨੇ, ਤੇ 5 ਸਾਲ ਜਦੋਂ ਰਾਜ ਕਰਨਾ 10 ਵੀ ਲੱਗੇ ਰਹਿਣ, ਜੇ ਅਗਲੀ ਵਾਰ ਲੜਨਾ ਫੇਰ ਲੱਗਣਾ। ਉਹ ਚੌਧਰੀ ਵਾਲਾ ਕੀੜਾ ਟੱਕ ਕੇ ਕਈ ਤਾਂ ਪੀੜੀ ਦਰ ਪੀੜੀ ਇਹ ਕੰਮ ਚੱਲਦਾ। ਸੋ ਕਈਆਂ ਨੇ ਤਾਂ ਉਹ ਜਿਵੇਂ ਆਪਾਂ ਦਸਵੰਧ ਕੱਢਦੇ ਆ ਨਾ, ਉਹਨਾਂ ਨੇ ਉਹ ਤਰੀਕਾ ਰੱਖਿਆ ਹੁੰਦਾ ਕਿ ਬਈ ਜੇ 10 ਕਿੱਲੇ ਆ ਤਾਂ 1 ਕਿੱਲਾ ਹੁਣ ਪਿੰਡ ਵਾਲੇ ਦੇ ਨਾਂ ਹੀ ਲਾ ਕੇ ਰੱਖੋ, ਇਹਦਾ ਹਿੱਸਾ ਪਤਾ ਹੀ ਬਣਨਾ। ਸਹੀ ਹੈ। ਆਹ ਕੰਮ ਚੱਲਦਾ। ਇਸ ਲਈ ਇਹ ਕਮਾਈ ਵਾਲਾ ਮਸਲਾ ਨਹੀਂ ਹੈ। ਇਹ 10,000 ਨਾਲ ਉਹਨਾਂ ਦਾ ਘਰ ਨਹੀਂ ਚੱਲਣ ਲੱਗਿਆ। ਹਾਂ, ਪਰ ਕਈ ਪਿੰਡਾਂ ਦੇ ਵਿੱਚ ਜਦੋਂ ਸਥਿਤੀ ਸਧਾਰਨ ਪਿੰਡ ਨੇ ਤਾਂ ਜ਼ਮੀਨਾਂ ਘੱਟ ਨੇ, ਉੱਥੇ ਮਾਤਰ ਕਿਸਾਨ ਨੇ, ਉਹਨਾਂ ਲਈ ਬਹੁਤ ਵੱਡੀ ਰਾਸ਼ੀ ਵੀ ਹੋ ਸਕਦੀ ਹੈ। ਜੀ ਜੀ, ਸਾਰੇ ਕਿਸਾਨ ਨਹੀਂ ਹੈ। ਪਰ ਸਵਾਲ ਇਹ ਹੈ ਕਿ ਕੀ ਇਹ ਸੱਚਮੁੱਚ ਮਾਣ ਭੱਤਾ ਕਿ ਸਾਡੀਆਂ ਜੁੱਤੀਆਂ ਸਾਡੇ ਸਿਰ ਨੇ? ਜੀ ਪ੍ਰਵੀਨ ਜੀ, ਲਗਾਤਾਰ ਆਪਾਂ ਇਸ ਪਹਿਲੂ ਤੇ ਗੱਲ ਕਰਦੇ ਆਏ ਹਾਂ ਕਿ ਇੱਕੋ ਇੱਕ
ਪਿੰਡ ਅਜਿਹੇ ਬਣਾਏ ਕਿ ਜਿੱਥੋਂ ਸਰਕਾਰਾਂ ਪੈਸਾ ਲੈਂਦੀਆਂ ਨੇ ਦੇਣ ਦੀ ਬਜਾਏ। ਮਤਲਬ ਪਿੰਡਾਂ ਦੀ ਆਮਦਨ ਚੋਂ 30% ਸਰਕਾਰ ਲੈ ਕੇ ਜਾਂਦੀ ਹੈ। ਤਾਂ ਕਹਿੰਦੇ ਜੀ ਪੰਚਾਇਤ ਵਿਭਾਗ ਦੇ ਆ ਸੰਮਤੀ ਵਾਲੇ ਮੁਲਾਜ਼ਮ ਜਿਹੜੇ ਰੱਖੇ ਹੁੰਦੇ ਨੇ ਹੈਨਾ, ਉਹਨਾਂ ਦੀਆਂ ਤਨਖਾਹਾਂ ਚੱਲਦੀਆਂ। ਸਹੀ ਹੈ। ਕਮਾਲ ਹੈ ਵੀ, ਸਥਾਨਕ ਸਰਕਾਰਾਂ ਦਾ ਵਿਭਾਗ ਹੈ, ਨਗਰ ਨਿਗਮਾਂ ਤੋਂ, ਨਗਰ ਕੌਂਸਲਾਂ ਤੋਂ ਪੈਸੇ ਇਕੱਠੇ ਕਰਦੇ ਹੋ। ਕਮਾਲ ਹੈ ਵੀ, ਸਰਕਾਰੀ ਸਕੂਲ ਨੇ ਤੁਹਾਡੇ ਪਿੰਡ 'ਚ ਹੈ, ਤੁਹਾਡੇ ਕਸਬੇ 'ਚ ਹੈ, ਤੁਹਾਡੇ ਮਹੱਲੇ 'ਚ, ਤੁਹਾਡੇ ਵਾਰਡ 'ਚ ਹੈ। ਮਾਸਟਰਾਂ ਨੂੰ ਤਨਖਾਹ ਦੇਣ ਲਈ ਮਾਪਿਆਂ ਨੂੰ ਬੁਲਾਉਣੇ ਕਿ ਲਓ ਵੀ ਇਸ ਮਹੀਨੇ 1.5 ਲੱਖ ਖਰਚਾ ਪਾਓ, ਵੀ ਢਾਲ ਕਰ ਲਓ, ਲਿਆਓ ਵੀ ਹਸਪਤਾਲ ਦਾ ਇੱਕ ਕਮਰਾ ਹੋਰ ਛੱਤਣਾ, ਮਰੀਜ਼ਾਂ ਦੀ ਅੱਜ ਪਰਚੀ 5 ਵਾਲੀ 10 ਵਾਲੀ ਨਹੀਂ, ਅੱਜ 50 ਵਾਲੀ ਲੱਗੂਗੀ, ਪੈਸਾ ਇਕੱਠਾ ਕਰਨਾ ਕਮਰਾ ਲਈ। ਏਦਾਂ ਹੁੰਦਾ। ਸਹੀ ਹੈ। ਜਦੋਂ ਕਿਸੇ ਡਿਪਾਰਟਮੈਂਟ 'ਚ ਏਦਾਂ ਨਹੀਂ, ਤਾਂ ਇਹ ਕਿਉਂਕਿ ਵੀ ਪੰਚਾਇਤ ਵਿਭਾਗ ਨੂੰ ਚਲਾਉਣ ਦੇ ਲਈ ਪਿੰਡਾਂ ਦੇ ਸਿਰ ਗਲ ਪਾ ਦੋ। ਜੀ ਸਹੀ ਹੈ। ਪਿੰਡਾਂ ਦੀ ਆਮਦਨ ਚੋਂ 20% ਲਿਆ ਜਾਂਦਾ ਸੀ, ਗਲਤ ਸੀ। ਤੁਸੀਂ ਪਿੰਡਾਂ ਦੀਆਂ ਜਾਇਦਾਦਾਂ ਦੇ ਵਿੱਚੋਂ ਵੀ ਹਿੱਸਾ, ਆਮਦਨ ਚੋਂ ਵੀ ਹਿੱਸਾ ਮੰਗਣ ਦੀ ਕੋਸ਼ਿਸ਼ ਕੀਤੀ, ਉਹਦਾ ਵੀ ਰੌਲਾ ਪਿਆ। ਪਰ ਇਹ 20% ਨੂੰ 30% ਕਿਹਨੇ ਕੀਤਾ? ਭਗਵੰਤ ਮਾਨ ਦੀ ਸਰਕਾਰ ਨੇ ਕੀਤਾ। ਸਹੀ ਹੈ। ਤੇ ਜੇ ਹੁਣ ਤੁਸੀਂ 10,000 ਮਾਣ ਭੱਤਾ ਦੇਣ ਦੀ ਗੱਲ ਕਰ ਰਹੇ ਹੋ, ਕੱਲ ਨੂੰ ਇਹ 40% ਵੀ ਕਰ ਸਕਦੇ ਆ। ਹੋ ਸਕਦਾ ਅਜੇ ਚੋਣਾਂ ਨੇ, ਅਜੇ ਖੇਡ ਚੱਲੇ, ਪਰ ਬਾਅਦ ਚੋਂ ਇਹਨੂੰ ਵਧਾਉਣਗੇ, ਇਹ ਗਰੰਟੀ ਹੈ। ਸਹੀ ਹੈ। ਦੂਸਰੇ ਪਾਸੇ ਹੁਣ ਆ ਜਾਓ ਹਿਸਾਬ ਕਿਤਾਬ ਦੇ ਹਵਾਲੇ ਨਾਲ। ਪੰਜਾਬ ਦੇ ਵਿੱਚ 13,000 ਪਿੰਡ ਹੈ, 13,000 ਤੋਂ ਵੱਧ ਪਿੰਡ ਹੈ। ਆਪਾਂ ਮੋਟਾ ਅੰਦਾਜ਼ਾ 13,000 ਲਾ ਕੇ ਚੱਲਦੇ ਆ। ਸਹੀ ਹੈ। 13,000 ਗੁਣਾ 10,000 ਕਰ ਲਓ, 13 ਕਰੋੜ ਰੁਪਈਆ ਹਰ ਮਹੀਨੇ ਦਾ ਖਰਚਾ ਹੈ। ਕਿੱਥੋਂ ਲਿਆਉਣਾ ਜੀ? ਕਰਜ਼ਾ ਲੈਣਾ। ਸਹੀ ਹੈ, ਬਿਲਕੁਲ ਜੀ। ਇੱਕ ਮੈਂ ਦੇਖ ਰਿਹਾ ਸੀਗਾ ਕੋਈ ਰਿਪੋਰਟ ਮੀਡੀਆ ਦੀ, ਉਹ ਕਹਿੰਦਾ ਜੀ 127 ਕਰੋੜ ਦਾ ਵਾਧੂ ਬੋਝ ਪੈ ਜਾਣਾ ਸਾਲਾਨਾ ਪੰਜਾਬ ਤੇ। ਠੀਕ ਹੈ, ਇਸ ਕਦਮ ਦੇ ਨਾਲ। ਹਾਂ, ਮੈਂ ਕਿਹਾ ਵੀ ਇਹ ਰਿਪੋਰਟ ਸਹੀ ਨਹੀਂ ਹੈਗੀ। ਮੈਂ ਹਿਸਾਬ ਜਦੋਂ ਅੰਦਰ ਪੜਿਆ ਤਾਂ ਉਹਦੇ ਵਿੱਚ ਸੀਗਾ ਕਿ 5 ਗੁਣਾ ਵਧਾਤੀ ਆ ਕਿਸਾਨਾਂ ਦਾ, ਆਪਣਾ ਸਰਪੰਚਾਂ ਦਾ ਮਾਣ ਭੱਤਾ 2000 ਨੂੰ 10,000 ਕਰਤਾ। ਤਾਂ ਇਹਦਾ ਮਤਲਬ 8,000 ਰੁਪਏ ਦਾ ਹੋਰ ਅਰੇਂਜਮੈਂਟ ਕਰਨਾ ਪੈਣਾ ਸਰਕਾਰ ਨੂੰ। ਉਹਦੇ ਹਿਸਾਬ ਨਾਲ 127 ਕਰੋੜ ਬਣਾ ਰਿਹਾ। ਪ੍ਰਵੀਨ ਜੀ 156 ਕਰੋੜ ਸਾਲਾਨਾ ਬਜਟ ਦੀ ਲੋੜ ਹੈ। ਸਹੀ ਹੈ, ਬਿਲਕੁਲ। 127 ਨਹੀਂ, 127 ਦੀ ਤਾਂ ਲੋੜ ਸੀ ਜੇ 2,000 ਰੁਪਏ ਵਾਲਾ ਬਜਟ ਰੱਖਿਆ ਹੁੰਦਾ। ਜਦੋਂ 2,000 ਨਹੀਂ ਕਦੇ ਦਿੱਤਾ, ਤਾਂ ਫਿਰ 10,000 ਦਾ ਪੂਰੇ ਦਾ ਪ੍ਰਬੰਧ ਕਰਨਾ ਪੈਣਾ ਜੀ। ਤੇ ਫਿਰ ਉਹਦੇ ਲਈ 156 ਕਰੋੜ ਕਿੱਥੋਂ ਲਿਆਉਣਾ ਜੀ? ਚਲੋ ਆਪਾਂ ਕਹਿ ਰਹੇ ਹਾਂ ਕਿ ਇਹਨਾਂ ਨੇ ਪਿੰਡਾਂ ਦੀਆਂ ਪੰਚਾਇਤਾਂ ਤੋਂ, ਪਿੰਡਾਂ ਦੀ ਆਮਦਨ ਚੋਂ ਹੀ ਪੈਸੇ ਕੱਢਣੇ ਉਹਨਾਂ ਨੂੰ ਦੇਣ ਲਈ। 13,000 ਕੁਝ ਪਿੰਡਾਂ ਚੋਂ 5,000 ਦੇ ਕਰੀਬ ਪਿੰਡ ਅਜਿਹੇ ਨੇ ਜਿਨ੍ਹਾਂ ਕੋਲ ਇੱਕ ਦੀਵਾਨੀ, ਇੱਕ ਚਵਾਨੀ ਵੀ ਆਮਦਨ ਨਹੀਂ ਹੈਗੀ। ਸਹੀ ਹੈ, ਸਹੀ ਹੈ। ਇੱਕ ਗੱਜ ਵੀ ਸਾਮਲੜ ਜ਼ਮੀਨ ਨਹੀਂ ਹੈਗੀ, ਕੋਈ ਆਮਦਨ ਦਾ ਸਰੋਤ ਨਹੀਂ ਹੈਗਾ, ਕੋਈ ਦੁਕਾਨਾਂ ਨਹੀਂ ਹੈਗੀਆਂ, ਕੁਝ ਨਹੀਂ ਹੈਗੀ। ਤੇ ਜਿਹੜੇ ਉਹ 5,000 ਪਿੰਡ ਨੇ ਜੀ, ਫਿਰ ਉਹਦਾ ਹੀ ਬਜਟ ਦੱਸ ਦੋਗੇ, ਉਹਦਾ ਬਜਟ ਰੱਖ ਲਿਓ। ਜੇ ਬਾਕੀਆਂ ਦੀ ਪਿੰਡਾਂ ਨੂੰ ਕੱਢਣ ਦੀ ਸਕੀਮ ਹੋਵੇ ਤੁਹਾਡੀ। ਸਹੀ ਹੈ। 5,000 ਪਿੰਡਾਂ ਦਾ ਹੀ ਦੱਸ ਦਿਓ ਜੀ ਕਿ ਬਜਟ ਹੈਗਾ ਪਹਿਲਾਂ ਐਲਾਨਣ ਤੋਂ ਪਹਿਲਾਂ। ਕਿੱਥੇ ਹੈ ਤਸਵੀਰ? ਸਿਰਫ ਚੋਣਾਂ ਮੂਹਰੇ ਦਿਖਦੀਆਂ। ਸਰੋਤਿਆਂ ਨੂੰ ਚੇਤੇ ਹੋਣਾ, ਦਰਸ਼ਕਾਂ ਨੂੰ ਯਾਦ ਹੋਣਾ, ਆਪਾਂ ਕਿੰਨੀ ਵਾਰ ਗੱਲ ਕੀਤੀ ਡੇਰਾ ਸਿਰਸਾ ਮੁਖੀ ਗੁਰਮੀਤ ਸਿੰਘ ਰਾਮ ਰਹੀਮ ਨੂੰ, ਕਿ ਜਦੋਂ ਪੈਰੋਲ ਮਿਲਦੀ ਆ, ਜਦੋਂ ਮੂਹਰੇ ਕੋਈ ਨਾ ਕੋਈ ਚੋਣਾਂ ਹੁੰਦੀਆਂ, ਜ਼ਿਆਦਾਤਰ ਉਹਦੀ ਪੈਰੋਲ ਚੋਣਾਂ ਦੇ ਨੇੜੇ ਆ ਕੇ ਹੁੰਦੀ ਰਹੀ ਹੈ। ਇਹ ਸਰਪੰਚਾਂ ਦਾ ਮਾਣ ਵੀ ਚੋਣ ਭੱਤਾ ਤਾਂ ਨਹੀਂ ਕਿਤੇ। ਸਹੀ ਹੈ, ਬਿਲਕੁਲ। ਕੈਪਟਨ ਅਮਰਿੰਦਰ ਸਿੰਘ ਨੇ 2006 ਦੇ ਵਿੱਚ 600 ਰੁਪਈਆ ਸਰਪੰਚਾਂ ਦਾ ਮਾਣ ਭੱਤਾ ਐਲਾਨਿਆ। 2006 ਚ, ਕਿਉਂਕਿ 2007 ਚ ਵਿਧਾਨ ਸਭਾ ਚੋਣਾਂ ਸੀ। ਪ੍ਰਕਾਸ਼ ਸਿੰਘ ਬਾਦਲ ਨੇ 2011 ਦੇ ਵਿੱਚ ਇਹ 600 ਰੁਪਏ ਮਾਣ ਭੱਤੇ ਨੂੰ ਦੁੱਗਣਾ ਕਰਕੇ 1,200 ਰੁਪਈਆ ਕਰਤਾ। ਸਹੀ ਹੈ ਜੀ। 2011 ਦੇ ਵਿੱਚ, ਕਿਉਂਕਿ 2012 ਦੇ ਵਿੱਚ ਪੰਜਾਬ ਵਿਧਾਨ ਸਭਾ ਚੋਣਾਂ ਸੀ। ਆਮ ਆਦਮੀ ਪਾਰਟੀ ਦੀ ਸਰਕਾਰ ਭਗਵੰਤ ਮਾਨ ਨੇ 2023 ਦੇ ਵਿੱਚ ਇਹ 1,200 ਨੂੰ ਵਧਾ ਕੇ 2,000 ਦਾ ਐਲਾਨ ਕਰਤਾ, ਕਿਉਂਕਿ 2024 ਦੇ ਵਿੱਚ ਲੋਕ ਸਭਾ ਚੋਣਾਂ ਸੀ। ਸਹੀ ਹੈ। ਭਗਵੰਤ ਮਾਨ ਨੇ ਹੀ ਹੁਣ ਜੂਨ 2026 ਦੇ ਵਿੱਚ 2,000 ਵਾਲੇ ਮਾਣ ਭੱਤੇ ਨੂੰ ਵਧਾ ਕੇ ਸਰਪੰਚਾਂ ਲਈ 10,000 ਕਰਤਾ, ਕਿਉਂਕਿ 2027 ਦੇ ਵਿੱਚ ਵਿਧਾਨ ਸਭਾ ਚੋਣਾਂ ਨੇ। ਸਹੀ ਹੈ। ਨਾ ਵਿਚਾਰਿਆਂ ਨੂੰ 1,200 ਲੱਭਿਆ, ਨਾ 2,000 ਲੱਭਿਆ, ਤੇ ਨਾ 10,000 ਹੀ ਲੱਭਣ। ਇਹ ਸਾਰਾ ਖੇਲ ਹੈ। ਇਹ ਪਿੰਡਾਂ ਨੂੰ ਲੁੱਟਣ ਦੀ ਤਿਆਰੀ ਹੈ, ਪਿੰਡਾਂ ਦੀ ਆਮਦਨ ਦੇ ਉੱਤੇ ਡਾਕਾ ਮਾਰਨ ਦੀ ਤਿਆਰੀ ਜੀ। ਬਿਲਕੁਲ ਸਹੀ ਕਿਹਾ ਤੁਸੀਂ। ਤੇ ਸ਼ਰਮਾ ਜੀ, ਅਗਲੀ ਖਬਰ ਦੇ ਵੱਲ ਵਧੀਆ ਗੱਲ ਕਰੀਏ। ਰਾਮ ਮੰਦਿਰ ਚੜਾਵਾ ਜਿਹੜਾ ਚੋਰੀ ਹੋਇਆ, ਉਸ ਮਾਮਲੇ ਦੇ ਵਿੱਚ FIR ਤਾਂ ਹੋਈ ਹੈ, ਪਰ ਕਈ ਸਵਾਲ ਹਲੇ ਵੀ ਬਾਕੀ ਨੇ ਜੀ, ਅਣਸੁਲਝੇ ਨੇ। ਆਪਾਂ
ਲਗਾਤਾਰ ਗੱਲ ਕਰਦੇ ਆਏ ਆ ਰਾਮ ਮੰਦਰ ਟਰਸਟ ਦੇ ਹਵਾਲੇ ਨਾਲ ਕਿ ਬਈ ਜਿਸ ਸਥਾਨ ਨੂੰ ਤੁਸੀਂ ਸਭ ਤੋਂ ਦੇਸ਼ ਦੀ ਬਹੁ ਗਿਣਤੀ ਦੀਆਂ ਭਾਵਨਾਵਾਂ ਨਾਲ ਖੇਡ ਕੇ ਨਿਰਮਾਣ ਦਾ ਖੇਡ ਕਰਾਇਆ ਹੋਵੇ, ਉਸੇ ਦੀਆਂ ਗੋਲਕਾਂ ਤੇ ਡਾਕਾ ਵੱਜ ਰਿਹਾ ਹੋਵੇ, ਫਿਰ ਅੰਦਾਜ਼ਾ ਲਾ ਲਓ ਕਿ ਤੁਸੀਂ ਨਾ ਅੱਲਾ ਦੇ ਹੋ ਤੇ ਨਾ ਰਾਮ ਦੇ ਹੋ। ਅੱਲਾ ਦੇ ਤੁਸੀਂ ਪਹਿਲਾਂ ਹੀ ਦੂਰ ਹੋ ਗਏ ਸੀਗੇ, ਉਹਦਾ ਘਰ ਢਾਣ ਦੀ ਜਿਹੜੀ ਪ੍ਰਕਿਰਿਆ ਜਦੋਂ ਅਪਣਾਈ ਹੈ ਨਾ, ਤੇ ਹੁਣ ਤੁਸੀਂ ਰਾਮ ਤੋਂ ਵੀ ਦੂਰ ਹੋਏ ਤਾਂ ਰਾਮ ਦੀ ਵੀ ਵਰਤੋਂ ਕਰਦੇ ਹੋ। ਇਹ ਗੱਲਾਂ ਕਿੰਨੀ ਵਾਰ ਚਲੋ ਆਖਰ ਰੌਲਾ ਪੈ ਗਿਆ, ਮੁੱਦਾ ਬਣ ਗਿਆ, ਕੁਝ ਟਰਸਟੀ ਮੈਂਬਰਾਂ ਨੇ ਸਵਾਲ ਖੜੇ ਕਰਤੇ ਹੈ ਨਾ, ਕੁਝ ਬਾਹਰੋਂ ਮੀਡੀਆ ਦੇ ਵਿੱਚ ਆਵਾਜ਼ਾਂ ਉੱਠਣ ਲੱਗੀਆਂ, ਕੁਝ ਵਿਰੋਧੀ ਧਿਰਾਂ ਦੇ ਲੀਡਰਾਂ ਨੇ ਸਵਾਲ ਖੜੇ ਕੀਤੇ, ਕੁਝ ਬੀਜੇਪੀ ਦੇ ਆਗੂਆਂ ਨੇ ਖੁਦ ਪ੍ਰਧਾਨ ਮੰਤਰੀ ਪੀਐਮਓ ਹਾਊਸ ਨੂੰ ਚਿੱਠੀਆਂ ਲਿਖਤੀਆਂ, ਇਨਕੁਆਇਰੀ ਦੀ ਗੱਲ ਹੋ ਗਈ, ਸਿੱਟ ਬਣ ਗਈ। ਸਿੱਟ ਦੀ ਜਾਂਚ ਦੇ ਵਿੱਚ ਆ ਗਿਆ ਜੀ ਕਿ ਇਹ 5 ਕਰੋੜ 7 ਕਰੋੜ 7.5 ਕਰੋੜ ਦਾ ਮਾਮਲਾ ਨਹੀਂ ਤਾਂ 200 ਕਰੋੜ ਤੱਕ ਦਾ ਮਾਮਲਾ ਹੋ ਸਕਦਾ। ਆਪਾਂ ਉਦੋਂ ਗੱਲ ਕੀਤੀ ਕਿ ਚਾਂਦੀ ਦੀਆਂ ਇੱਟਾਂ ਤੱਕ 200 ਗਾਇਬ ਨੇ, ਹਾਂਜੀ ਹਾਂਜੀ, ਹੈ ਨਾ। ਤੇ ਫਿਰ ਪਹਿਲੂ ਆਇਆ ਵੀ ਕਿ ਇੱਕ ਟਰਸਟੀ ਹੈ ਚੰਪਤ ਰਾਏ, ਸਾਰੀ ਚਲਾਕੀ ਕਹਿੰਦੇ ਉਹਦੀ ਚੱਲਦੀ ਹੈ, ਉਹਦੇ ਵੱਲੋਂ ਸਾਰੀ ਖੇਡ ਖੜਾਈ ਜਾ ਰਹੀ ਹੈ। ਸਿੱਟ ਦੀ ਮੁੱਢਲੀ ਰਿਪੋਰਟ ਦੇ ਆਧਾਰ ਦੇ ਉੱਤੇ ਇੱਕ ਟਰਸਟੀ ਮੈਂਬਰ ਨੇ FIR ਕਰਾਤੀ। ਠੀਕ ਹੈ ਜੀ। ਦੇਖੋ ਪਹਿਲੀ ਗੱਲ ਤਾਂ ਇਹ ਹੈ ਕਿ ਇੱਕ ਟਰਸਟੀ ਮੈਂਬਰ ਦੀ ਸ਼ਿਕਾਇਤ ਤੇ ਨਾ ਤਾਂ ਸਿੱਟ ਬਣ ਲੱਗੀ ਸੀ, ਨਾ ਉਹਦੀ ਸ਼ਿਕਾਇਤ ਤੇ FIR ਹੋਣ ਲੱਗੀ ਹੈ। ਕੀ ਦੋ ਧੜੇ ਨੇ, ਦੋ ਧੜਿਆਂ ਚੋਂ ਇੱਕ ਧੜੇ ਦੀ ਸਰਕਾਰ ਤੱਕ ਪਹੁੰਚ ਅਪਰੋਚ ਹੋ ਗਈ ਹੈ। ਸਹੀ ਹੈ, ਇਸ ਲਈ ਉਹਦੀ ਸੁਣੀ ਜਾ ਰਹੀ ਹੈ। ਪਰ ਉਹਦੇ ਬਾਵਜੂਦ ਵੀ ਕੱਲ ਜਦੋਂ FIR ਦਾ ਹਵਾਲਾ ਸਾਹਮਣੇ ਆਉਣ ਦੀ ਕਵਾਇਦ ਤੁਰੀ ਸੀ, ਤਦ ਪਤਾ ਲੱਗ ਰਿਹਾ ਸੀ ਕਿ ਚੰਪਤ ਰਾਏ ਦਾ ਨਾਮ ਵੀ ਉਹ 'ਚ ਹੋਊਗਾ ਤੇ ਇੱਕ ਦੋ ਟਰਸਟੀਆਂ ਦੇ ਨਾਮ ਵੀ ਹੋ ਸਕਦੇ ਜੀ। ਪਰ ਜਦੋਂ FIR ਦੀ ਕਾਪੀ ਸਾਹਮਣੇ 8 ਨਾਮ ਸੀ, ਚੰਪਤ ਰਾਏ ਦਾ ਨਾਮ ਨਹੀਂ ਸੀ। ਫਿਰ ਇਹ ਵੀ ਆਇਆ ਕਿ ਚੰਪਤ ਰਾਏ ਨੇ ਅਸਤੀਫਾ ਦਿੱਤਾ ਜੀ ਟਰਸਟੀ ਤੋਂ, ਪਰ ਸ਼ਾਮ ਢਲਦਿਆਂ ਉਹ ਵੀ ਸਪਸ਼ਟ ਹੋ ਗਿਆ ਕਿ ਕੋਈ ਅਸਤੀਫਾ ਨਹੀਂ ਜੀ, ਕੋਈ ਲੋੜ ਹੀ ਨਹੀਂ ਜੀ ਉਹਨਾਂ ਦੀ। ਤਾਂ ਇਹਦਾ ਮਤਲਬ ਆਪਾਂ ਪਹਿਲੇ ਦਿਨ ਤੋਂ ਗੱਲ ਕਰਦੇ ਨਾ ਕਿ ਚੰਪਤ ਰਾਏ ਨੂੰ ਕਿਉਂ ਤੇ ਕੌਣ ਬਚਾ ਰਿਹਾ। ਸਹੀ ਹੈ। ਆ ਜਦੋਂ ਇੱਥੇ ਮਤਲਬ ਥਾਣੇ ਦੇ ਵਿੱਚ ਉਹਦੀ ਉਹ ਇੰਟਰਵਿਊ ਹੋਈ ਅੰਦਰੋਂ, ਹੈ ਨਾ, ਕਿ ਲਾਰੈਂਸ ਬਿਸ਼ਨੋਈ ਦੀ ਕੀ ਉਹ ਜਦੋਂ ਹੈ ਨਾ ਅੰਦਰ ਕੈਮਰੇ ਨੈਟ ਸਾਰਾ ਕੁਝ ਉਹ ਕਹਿੰਦੇ ਜੀ ਆ ਮੁਨਸ਼ੀ ਨੇ ਕਰਾਤਾ ਹੋ ਜੀ, ਆ ਹੌਲਦਾਰ ਨੇ ਕਰਾਤੀ ਹੋ ਜੀ, ਇਹਨਾਂ ਦੀ ਮਾਨਯੋਗ ਅਦਾਲਤ ਕਹਿੰਦੀ ਕਿ ਇਹਨਾਂ ਨੇ ਕਰਾਤੀ। ਸਹੀ ਹੈ। ਫਿਰ DSP ਤੱਕ ਨੂੰ ਵੀ ਗਏ, ਪਰ ਸਵਾਲ ਤਾਂ ਇਹ ਵੀ ਹੈ ਕਿ DSP ਤੱਕੇ ਸੀ ਉਹ ਮਾਮਲਾ ਕਿ ਉਹਦੋਂ ਵੀ ਉੱਪਰ ਸੀ। ਸਹੀ ਹੈ। ਉਸੇ ਤਰ੍ਹਾਂ ਹੁਣ ਆ ਚੰਪਤ ਰਾਏ ਦਾ ਨੇੜਲਾ ਜੀ ਕਿੱਟੀ ਨੂੰ ਇਹਦੇ ਘਰੋਂ ਜੀ ਚਾਂਦੀ ਸੋਨਾ ਮਿਲਿਆ ਜੀ, ਕਰ ਦੋ ਜੀ ਇਹਦੇ ਤੇ FIR। ਆ ਜੀ ਚਾਬੀਆਂ ਇਹਦੇ ਕੋਲੇ ਹੁੰਦੀਆਂ ਸੀ ਜੀ ਗੋਲਕ ਦੀਆਂ, ਕਰ ਦੋ ਇਹਦੇ ਤੇ ਜੀ। ਅੱਛਾ ਆ ਜੀ ਚੰਪਤ ਰਾਏ ਦਾ ਡਰਾਈਵਰ ਰਿਹਾ ਜੀ, ਇਹਦੇ ਵੱਲੋਂ ਕਰ ਦੋ ਜੀ FIR। ਮਤਲਬ ਉਹ ਆਪ ਹੀ ਕਰੀ ਜਾਂਦੇ ਸੀ ਸਾਰਾ ਕੁਛ, ਕਿਹਦੇ ਇਸ਼ਾਰੇ ਤੇ? ਤੇ ਜੇ ਅੱਜ ਬਚਾਏ ਜਾ ਰਹੇ ਨੇ ਤਾਂ ਕਿਹਦੇ ਇਸ਼ਾਰੇ ਤੇ ਜੀ? ਸਵਾਲ ਤਾਂ ਇਹ ਹੈ। ਠੀਕ ਹੈ, FIR ਹੋ ਗਈ ਹੈ, ਇਨਕੁਆਇਰੀ ਵਗੈਰਾ ਚੱਲੀ ਜਾਊਗੀ, 3 ਬੰਦੇ ਗ੍ਰਿਫਤਾਰ ਕਰ ਲਏ ਉਹਨਾਂ 8 ਚੋਂ, 5 ਅਜੇ ਹਿਰਾਸਤ 'ਚ ਰੱਖੇ ਨੇ, ਹੈ ਨਾ, ਤੇ ਉਸ ਤੋਂ ਬਾਅਦ ਹੋ ਸਕਦਾ ਉਹਨਾਂ ਦੀ ਵੀ ਗ੍ਰਿਫਤਾਰੀ ਪੈ ਜਾਵੇ। ਪਰ ਸਵਾਲ ਤਾਂ ਇਹ ਹੈ ਕਿ ਇਹ ਕਰੋੜਾਂ ਰੁਪਏ ਦੇ ਖੇਲ ਦੇ ਬਾਵਜੂਦ ਪੂਰੇ ਟਰਸਟ ਨੂੰ ਅਜੇ ਬਦਲਣ ਦੀ, ਉਸ ਨੂੰ ਦਰੁਸਤ ਕਰਨ ਦੀ, ਸੰਗਤ ਸ਼ਰਧਾਲੂਆਂ ਤੋਂ ਮਾਫੀ ਮੰਗਣ ਦੀ ਕਵਾਇਦ ਕੋਈ ਨਹੀਂ ਤੁਰੀ। ਇਹ ਖੇਲ ਖਤਮ ਨਹੀਂ ਹੋਇਆ। ਇਹ ਖੇਲ ਨੂੰ ਉਲਝਾ ਕੇ ਜਾਂ ਕਾਨੂੰਨੀ ਸਰੂਪ ਦੇ ਕੇ ਦੱਸਣ ਦੀ ਕੋਸ਼ਿਸ਼, ਲਓ ਜੀ ਅਸੀਂ ਕਾਰਵਾਈ ਕਰਤੀ, ਇਹ ਗੋਗਲੋਂ ਤੋਂ ਮਿੱਟੀ ਝਾੜਨ ਦੇ ਕਵਾਇਦ ਤੋਂ ਵੱਧ ਕੇ ਕੁਛ ਵੀ ਨਹੀਂ ਹੈਗਾ। ਬਿਲਕੁਲ। ਜਾਂਦਿਆਂ ਦੀ ਗੱਲ ਕਰੀਏ, ਕੌਮਾਂਤਰੀ ਪੱਧਰ ਦੇ ਉੱਤੇ ਜਿਹੜੀ ਖਬਰ ਆ, ਬੜੀ ਦੁੱਖ ਦੀ ਗੱਲ ਹੈ ਕਿ ਵੈਨੇਜ਼ੁਏਲਾ ਦੇ ਵਿੱਚ ਭੂਚਾਲ ਨੇ ਭਾਰੀ ਤਬਾਹੀ ਮਚਾਈ ਹੈ ਤੇ ਬਹੁਤ ਵੱਡੀ ਗਿਣਤੀ ਦੇ ਵਿੱਚ, ਸੈਂਕੜਿਆਂ ਦੀ ਗਿਣਤੀ ਦੇ ਵਿੱਚ ਸ਼ਰਮਾ ਜੀ ਮੌਤਾਂ ਹੋਈਆਂ ਨੇ ਜੀ। ਪ੍ਰਵੀਨ ਜੀ 40-50 ਸਕਿੰਟ ਦੇ ਅੰਦਰ 2 ਵਾਰ ਭੂਚਾਲ ਆਇਆ। ਹਾਂਜੀ ਹਾਂਜੀ। ਮਤਲਬ ਭਾਰਤੀ ਸਮੇਂ ਅਨੁਸਾਰ ਕੱਲ ਦੀ 3:30 ਵਜੇ, ਮਤਲਬ ਜੀ ਜੀ, ਹੈ ਨਾ, 3:44 3:45 ਤੇ ਏਦਾਂ ਦਾ ਟਾਈਮ ਸੀਗਾ ਸਾਡਾ। ਹਾਂਜੀ। ਔਰ ਉਹ ਇੰਨੀ ਤੇਜ਼ੀ ਵਾਲਾ ਸੀਗਾ ਕਿ 7 ਪੁਆਇੰਟ ਤੋਂ ਉੱਪਰ ਦੀ ਗਤੀ, ਮਤਲਬ ਮੈਂ ਦੇਖ ਰਿਹਾ ਸੀਗਾ ਕਿ ਜੇ ਇਹ 5 ਪੁਆਇੰਟ ਤੋਂ ਉੱਪਰ ਜਾਂਦਾ ਫਿਰ ਭੂਚਾਲ ਖਤਰਨਾਕ ਹੋਣਾ ਸ਼ੁਰੂ ਹੋ ਜਾਂਦਾ ਹੈ। ਤੇ ਇੱਕ ਪੁਆਇੰਟ ਜੇ ਵੱਧਦੀ ਆ ਉਹਦੀ ਗਤੀ, ਤਾਂ ਉਹ 32 ਗੁਣਾ ਉਹਦੇ ਵਿੱਚ ਮਤਲਬ ਕਿ ਤਾਕਤ ਵੱਧਦੀ ਹੈ। ਉਹਦੇ ਹਵਾਲੇ ਨਾਲ 7 ਪੁਆਇੰਟ ਦੀ 7.5 7.2 ਇੱਕ ਆਇਆ ਤੇ ਇੱਕ 7.5 ਆਇਆ। ਉਹ ਇੰਨਾ ਜ਼ਬਰਦਸਤ ਸੀਗਾ ਕਿ ਬਿਲਡਿੰਗਾਂ ਤਾਂਸ਼ ਦੇ ਪੱਤਿਆਂ ਵਾਂਗ ਢਹਿ ਢੇਰੀ ਹੋ ਗਈਆਂ। ਛੁੱਟੀ ਸੀ ਉਸ ਦਿਨ, ਲੋਕ ਜ਼ਿਆਦਾਤਰ ਘਰਾਂ 'ਚ ਸੀ ਆਪਣੇ ਜੀ, ਤੇ ਉੱਥੋਂ ਦੀ ਸ਼ਾਮ ਦਾ ਟਾਈਮ ਸੀ, ਜਿਹਦੇ ਕਾਰਨ ਨੁਕਸਾਨ ਜ਼ਿਆਦਾ
ਮਤਲਬ ਮਾਲੀ ਨੁਕਸਾਨ ਤਾਂ ਹੋਇਆ, ਜਾਨੀ ਨੁਕਸਾਨ ਵੀ ਜ਼ਿਆਦਾ ਹੋਇਆ। ਸਹੀ ਹੈ, ਜਿਹਦੇ ਵਿੱਚੋਂ ਬੇਸ਼ੱਕ ਅਜੇ ਮੌਤਾਂ ਦੀ ਗਿਣਤੀ 200 ਦੇ ਗੇੜ ਤੱਕ ਦੀ ਪੁਸ਼ਟੀ ਹੋ ਰਹੀ ਆ, ਹੈ ਨਾ, ਤੇ ਮਤਲਬ ਕਿ ਪਰ ਅੰਦਾਜ਼ਾ ਲਾਇਆ ਜਾ ਰਿਹਾ ਕਿ 10,000 ਤੋਂ ਪਾਰ ਵੀ ਜਾ ਸਕਦੀ ਹੈ, ਇਹ ਤੋਂ ਵੀ ਜ਼ਿਆਦਾ ਹੋ ਸਕਦਾ। ਇਹ ਖਦਸ਼ਾ ਬਣਿਆ ਹੋਇਆ ਕਿਉਂਕਿ ਸਿਸਟਮ ਸਾਰਾ ਤਹਿਸ ਨਹਿਸ ਹੋ ਗਿਆ, ਇਸ ਲਈ ਇਲਾਜ ਵੀ ਨਹੀਂ ਮਿਲ ਪਾ ਰਹੇ ਤੇ ਜਿਹੜੇ ਮਤਲਬ ਬਚਾਅ ਕਾਰਜ ਨੇ ਉਹ ਵੀ ਨਹੀਂ ਸਹੀ ਤਰੀਕੇ ਨਾਲ ਅਜੇ ਕੰਮ ਰਫਤਾਰ ਫੜ ਪਾ ਰਹੇ। ਬੇਸ਼ੱਕ ਕੁਝ ਗੁਆਂਢੀ ਮੁਲਕਾਂ ਨੇ ਸਹਾਇਤਾ ਦੀ ਪਹਿਲਕਦਮੀ ਕੀਤੀ ਹੈ, ਸੰਸਥਾਵਾਂ ਲੱਗੀਆਂ ਨੇ, ਪਰ ਸਮਾਂ ਲੱਗੂਗਾ। ਔਰ ਇਹ ਬਹੁਤ ਭਿਆਨਕ ਮੰਜ਼ਰ ਹੈ। ਮੈਂ ਦੇਖ ਰਿਹਾ ਕਿ ਉੱਥੇ ਦੀ ਸੇਵਾਵਾਂ ਲਗਭਗ ਸਾਰੀਆਂ ਠੱਪ ਨੇ, ਜਿਹਦੇ ਵਿੱਚੋਂ ਏਅਰਪੋਰਟ ਜਿਹੀਆਂ ਸੇਵਾਵਾਂ ਬੰਦ ਹੋ ਗਈਆਂ, ਬਿਜਲੀ ਸਪਲਾਈ ਬੰਦ ਹੋ ਗਈ, ਹੈ ਨਾ, ਇੰਟਰਨੈਟ ਉਹ ਬੰਦ ਪਿਆ, ਪਾਣੀ ਗੈਸ ਦੀ ਸਪਲਾਈ ਬੰਦ ਹੋ ਗਈ, ਠੀਕ ਹੈ ਨਾ। ਲੋਕਾਂ ਨੂੰ ਰਾਤਾਂ ਸੜਕਾਂ ਦੇ ਉੱਤੇ ਖੁੱਲੇ 'ਚ ਕੱਟਣੀਆਂ ਪੈ ਰਹੀਆਂ, ਕੋਈ ਉਹਨਾਂ ਦਾ ਸਮਾਨ ਨਹੀਂ ਬਚਿਆ ਜਿਹੜਾ ਉਹ ਘਰਾਂ ਚੋਂ ਕੱਢ ਕੇ ਲਿਆ ਸਕਣ। ਸੋ ਇਸ ਲਈ ਬਹੁਤ ਮੰਦੀ ਹਾਲਤ ਹੈ ਔਰ ਰੱਬ ਨਾ ਕਰੇ ਮਤਲਬ ਕਿਸੇ ਨੂੰ ਇਹ ਦਿਨ ਦੇਖਣੇ ਪੈਣ। ਬਹੁਤ ਭਿਆਨਕ ਮੰਜ਼ਰ ਹੈ ਜੀ। ਬਿਲਕੁਲ। ਤੇ ਸ਼ਰਮਾ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਧੰਨਵਾਦ ਜੀ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਸਮਾਪਤ ਕਰਾਂਗੇ, ਸਮਾਂ ਇਜਾਜ਼ਤ ਨਹੀਂ ਦਿੰਦਾ। ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ। ਪੰਜਾਬੀ ਰੇਡੀਓ USA ਦੇ ਉੱਤੇ ਪ੍ਰੋਗਰਾਮਾਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਤੁਹਾਡਾ ਸਾਰਿਆਂ ਦਾ ਧੰਨਵਾਦ। ਸਤਿ ਸ਼੍ਰੀ ਅਕਾਲ।